ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 17 ਜੂਨ ਦਿਨ ਵੀਰਵਾਰ, ਅਤੇ ਵੀਰਵਾਰ ਦੇ ਦਿਨ ਟਰੱਕਿੰਗ ਥਰਸਡੇ, ਟਰੱਕਿੰਗ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ। ਅਤੇ ਟਰੱਕਿੰਗ ਇੰਡਸਟਰੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਨਛੱਤਰ ਸਿੰਘ ਸੰਘਾ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ ਹੁਣਾਂ ਦੇ ਨਾਲ ਕਾਲ ਕਰੋ 559-905-2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਕਾਲ 415-909-0503 4159090503। ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ, ਉਪਲਬਧ ਆ, ਜਿੱਥੇ ਕਿ ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085 916-396-9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਰਮਨ ਜੀ, ਟਰੱਕਿੰਗ ਦੀਆਂ ਖਬਰਾਂ ਆ, ਉਸ ਤੋਂ ਬਾਅਦ ਆਪਾਂ ਵੱਧਦੇ ਹਾਂ। ਸੁਪਰੀਮ ਕੋਰਟ ਨੇ ਅੱਜ ਦੋ ਅਹਿਮ ਜਿਹੜੇ ਉਹ ਫੈਸਲੇ ਸੁਣਾਏ ਆ, ਉਹਨਾਂ ਦੇ ਬਾਰੇ ਜਿਹੜੇ ਆਪਾਂ ਸਰੋਤਿਆਂ ਨੂੰ ਪਹਿਲਾਂ ਅਪਡੇਟ ਜਿਹੜੀ ਉਹ ਕਰਦਾ ਜਾਵਾਂ। ਅਫੋਰਡੇਬਲ ਕੇਅਰ ਐਕਟ, ਜਿਸ ਨੂੰ ਓਬਾਮਾ ਕੇਅਰ ਵੀ ਆਖ ਦਿੱਤਾ ਜਾਂਦਾ ਆ, ਉਸ ਦੇ ਖਿਲਾਫ ਇੱਕ ਵਾਰੀ ਫਿਰ ਤੀਜੀ ਵਾਰੀ ਜਿਹੜਾ ਕੇਸ ਆ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ ਵੀ ਇਸ ਨੂੰ ਰੱਦ ਕਰਨ ਦੇ ਲਈ, ਪਰ 2 ਦੇ ਮੁਕਾਬਲੇ 7 ਜਿਹੜੇ ਜਸਟਿਸਿਸ ਆ ਉਹਨਾਂ ਨੇ ਮੈਜੋਰਟੀ ਦੇ ਨਾਲ ਰੂਲ ਕੀਤਾ ਆ ਵੀ ਅਫੋਰਡੇਬਲ ਕੇਅਰ ਐਕਟ ਜਿਹੜਾ ਆ ਉਹ ਲਾਗੂ ਰਹੇਗਾ। ਸੋ ਇਹ ਜਿਹੜਾ ਇਸ ਤਰੀਕੇ ਦੇ ਨਾਲ ਹਾਲ ਦੀ ਘੜੀ ਇੱਕ ਵਾਰੀ ਫਿਰ ਜਿਹੜਾ ਓਬਾਮਾ ਕੇਅਰ ਆ, ਅਫੋਰਡੇਬਲ ਕੇਅਰ ਐਕਟ ਆ, ਉਹ ਚੱਲਦਾ ਰਿਹਾ ਆ। ਉਹ ਇੱਕ ਹੋਰ ਲੀਗਲ ਜਿਹੜਾ ਕਹਿ ਲਓ ਵੀ ਹਿਕਅਪ ਦੇ ਵਿੱਚੋਂ ਬਾਹਰ ਆਇਆ। 2010 ਦੇ ਵਿੱਚ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਇਸ ਨੂੰ ਜਿਹੜਾ ਉਹ ਲਾਗੂ ਜਿਹੜਾ ਉਹ ਕੀਤਾ ਸੀਗਾ। 2012 ਅਤੇ 2015 ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਚੈਲੰਜ ਇਸ ਨੂੰ ਹੋਏ ਸੀ, ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਆ, ਇਸ ਜਿਹੜੀ ਇਹ ਲਾ ਆ ਉਸ ਦੀ ਪੋਪੂਲੈਰਿਟੀ ਜਿਹੜੀ ਉਹ ਵੱਧਦੀ ਗਈ ਹੈਗੀ ਆ। ਸੋ ਅਫੋਰਡੇਬਲ ਕੇਅਰ ਐਕਟ ਜਿਹੜਾ ਆ ਹੁਣ ਕਾਫੀ ਹੱਦ ਤੱਕ ਜਿਹੜਾ ਆ ਉਹ ਲੋਕ ਇਸ ਦੀ ਜਿਹੜੀ ਉਹ ਵਰਤੋਂ ਕਰਦੇ ਆ। ਕਹਿੰਦੇ ਵੀ ਇਸ ਦੇ ਵਿੱਚ 70% ਇਨਕਰੀਜ਼ ਜਿਹੜਾ ਆ ਉਹ ਦੇਖਿਆ ਗਿਆ ਹੈਗਾ ਆ ਅਰਬਨ ਇੰਸਟੀਚਿਊਟ ਦੇ ਜਿਹੜੇ ਆ ਕੁਛ ਸਟੱਡੀਜ਼ ਆ ਉਸ ਦੇ ਮੁਕਾਬਲੇ। ਸੋ ਇਹ ਇਸ ਦੇ ਨਾਲ ਕਾਫੀ ਜਿਹੜਾ ਆ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀ, ਉਹਨਾਂ ਨੂੰ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਆਸਾਨੀ ਦੇ ਨਾਲ ਮਿਲਣੀ ਉਪਲਬਧ ਹੋਈ। ਅਤੇ ਫਿਰ ਫੈਡਰਲ ਅਤੇ ਸਟੇਟ ਲੈਵਲ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸਬਸਿਡੀਜ਼ ਵੀ ਨਾਲ ਮਿਲੀਆਂ, ਜਿਸ ਕਰਕੇ ਇਹ ਜਿਹੜੀ ਤੁਹਾਡੀ ਹੈਲਥ ਇੰਸ਼ੋਰੈਂਸ ਆ ਉਹ ਕਾਫੀ ਥੱਲੇ ਆ ਗਈ ਸੀਗੀ। ਸੋ ਕਾਫੀ ਜਿਹੜੇ ਆ ਇਸ ਦੇ ਵਿੱਚ ਲੀਗਲ ਚੈਲੰਜਸ ਖਾਸ ਕਰਕੇ GOP ਦੇ ਦੁਆਰਾ ਹੋਏ ਆ। ਪਿਛਲੇ ਪ੍ਰਸ਼ਾਸਨ ਨੇ ਟਰੰਪ ਕਾਰਜਕਾਲ, ਉਹਨਾਂ ਨੇ ਕਿਹਾ ਸੀ ਵੀ ਪਹਿਲੇ ਦਿਨ ਆਪਾਂ ਇਸ ਨੂੰ ਖਾਰਜ ਕਰ ਦੇਣਾ, ਪਰ 4 ਸਾਲਾਂ ਦੇ ਵਿੱਚ ਉਹ ਕਿਸੇ ਵੀ ਆਪਣੇ ਵੱਲੋਂ ਕੋਈ ਨਵਾਂ ਜਿਹੜਾ ਤਿਆਰ ਕਰਕੇ ਕੋਈ ਅਫੋਰਡੇਬਲ ਹੈਲਥ ਕੇਅਰ ਐਕਟ ਦੀ ਥਾਂ ਦੇ ਉੱਤੇ ਉਹ ਪੇਸ਼ ਕਰਨ ਦੇ ਵਿੱਚ ਨਾਕਾਮਯਾਬ ਰਹੇ ਸੀ, ਜਦਕਿ ਪਹਿਲੇ 2 ਸਾਲ ਇਹਨਾਂ ਦੇ ਕੋਲ ਦੋਨਾਂ ਹੀ ਸਦਨਾਂ ਦੇ ਵਿੱਚ ਜਿਹੜੀ ਮੈਜੋਰਟੀ ਰਹੀ ਸੀ। ਇੱਕ ਹੋਰ ਸੁਪਰੀਮ ਕੋਰਟ ਦੇ ਕੇਸ ਦੇ ਫੈਸਲੇ ਦੇ ਵਿੱਚ
ਅੱਜ ਉਹਨਾਂ ਨੇ ਇੱਕ ਕੈਥੋਲਿਕ ਗਰੁੱਪ ਆ ਉਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ। ਇਹ ਕੇਸ ਇਹ ਸੀਗਾ ਵੀ ਜਿਹੜੇ ਇਸ ਗਰੁੱਪ ਦੇ ਕੋਲ ਜਿਹੜੇ ਫੋਸਟਰ ਜਿਹੜੇ ਉਹ ਕਿਡਸ ਸੀਗੇ ਅਤੇ ਕੋਈ ਇੱਕ ਸੇਮ ਸੈਕਸ ਕਪਲ ਸੀਗਾ, ਫੋਸਟਰ ਪੇਰੈਂਟ ਜਿਹੜੇ ਉਹ ਬਣਨਾ ਚਾਹੁੰਦੇ ਸੀਗੇ, ਪਰ ਇਸ ਕੈਥੋਲਿਕ ਗਰੁੱਪ ਨੇ ਉਹਨਾਂ ਨੂੰ ਇਨਕਾਰ ਜਿਹੜਾ ਉਹ ਕਰ ਦਿੱਤਾ ਸੀਗਾ ਆਪਣੇ ਰਿਲੀਜਨ ਦਾ ਜਿਹੜਾ ਆ ਉਹ ਆਧਾਰ ਬਣਾ ਕੇ। ਸੋ ਸੁਪਰੀਮ ਕੋਰਟ ਨੇ ਜਿਹੜਾ ਆ ਇਹ ਹੁਣ ਫੈਸਲਾ ਜਿਹੜਾ ਉਹ ਸੁਣਾ ਦਿੱਤਾ ਆ ਵੀ ਕੈਥੋਲਿਕ ਗਰੁੱਪ ਇਸ ਤਰੀਕੇ ਦੇ ਨਾਲ ਉਹ ਕਰ ਸਕਦੇ ਆ। ਸੋ LGBTQ ਨੂੰ ਜਿਹੜੀਆਂ ਆਪਣੇ ਲੋਕਾਂ ਨੂੰ ਜਿਹੜੀਆਂ ਉਹ ਸਰਵਿਸਿਜ਼ ਆ ਉਹ ਰਿਫਿਊਜ਼ ਕਰ ਸਕਦੇ ਆ। ਸੋ ਇਹ ਇੱਕ ਹੋਰ ਜਿਹੜਾ ਫੈਸਲਾ ਅੱਜ ਸੁਪਰੀਮ ਕੋਰਟ ਨੇ ਸੁਣਾਇਆ ਹੈਗਾ ਆ। ਸੋ ਕਾਫੀ, ਕਿਉਂਕਿ ਜਿਹੜਾ ਵੀ ਸੁਪਰੀਮ ਕੋਰਟ ਦੇ ਵਿੱਚ ਕਿਸੇ ਵੀ ਕੇਸ ਦਾ ਫੈਸਲਾ ਹੁੰਦਾ ਆ, ਇਹਨਾਂ ਦੇ ਵਿੱਚ ਡੈਫੀਨੇਟਲੀ ਜਿਹੜੇ ਆ ਉਹ ਅਸਰ ਆ ਉਹ ਲੌਂਗ ਟਰਮ ਤੱਕ ਜਿਹੜੇ ਉਹ ਦੇਖਣ ਨੂੰ ਅਜਿਹੇ ਕੇਸਾਂ ਦੇ ਫਿਰ ਬਾਅਦ ਦੇ ਵਿੱਚ ਮਿਲਦੇ ਨੇ। ਜੀ ਬਿਲਕੁਲ, ਡੈਫੀਨੇਟਲੀ ਜਿਹੜੇ ਕੇਸਿਸ ਹੈਗੇ ਆ ਇਹ ਕਾਫੀ ਹੁੰਦੇ ਆ ਕਿ ਜਿਹਦੇ ਵਿੱਚ ਕਾਫੀ ਅਸਰ ਔਰ ਕਾਫੀ ਵੇਟ ਹੁੰਦਾ ਹੈ। ਸੋ ਲੈਟਸ ਸੀ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਜਿਹੜੇ ਫੈਸਲੇ ਹੁੰਦੇ ਆ। ਜੀ ਬਿਲਕੁਲ। ਅਤੇ ਆਪਾਂ ਟਰੱਕਿੰਗ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਕਰਦੇ ਜਾਂਦੇ ਹਾਂ, ਸ਼ੁਰੂਆਤ ਕਰਦੇ ਹਾਂ। ਇੱਕ ਵਾਰੀ ਫੇਰ ਇੱਕ ਹੋਰ ਟਰੱਕ ਦੇ ਵਿੱਚੋਂ $6.5 ਮਿਲੀਅਨ ਦੀ ਜਿਹੜੀ ਡਰੱਗ ਆ ਇੱਕ ਸੈਮਾਈ ਟਰੱਕ 'ਚੋਂ ਜਿਹੜੀ ਉਹ ਲੱਭੀ ਆ। ਇਸ ਵਾਰ ਟੈਕਸਸ ਅਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਜਿਹੜੇ ਉੱਥੇ ਆ ਉਹਨਾਂ ਨੇ ਇਸ ਨੂੰ ਜਿਹੜਾ ਉਹ ਫੜਿਆ ਆ। 14 ਜੂਨ ਸੋਮਵਾਰ ਨੂੰ ਜਿਹੜੀ ਆ ਫਾਰ ਰੈਨੋਸਾ ਇੰਟਰਨੈਸ਼ਨਲ ਬ੍ਰਿਜ ਆ ਉੱਥੇ ਜਿਹੜੀ ਇਹਨਾਂ ਨੇ ਸੀਜ਼ ਜਿਹੜੀ ਉਹ ਕੀਤੀ ਆ। 203 ਪਾਊਂਡ ਮੈਥ, 40 ਪਾਊਂਡ ਹੈਰੋਇਨ, 80 ਪਾਊਂਡ ਕੋਕੇਨ ਅਤੇ 5100 ਫੈਂਟਨਲ ਦੀਆਂ ਜਿਹੜੀਆਂ ਗੋਲੀਆਂ, ਆਕਸੀਕੋਡੋਨ, ਮੈਟਾਫੀਨ ਦੀਆਂ ਜਿਹੜੀਆਂ ਉਹ ਗੋਲੀਆਂ ਆ ਉਹ ਦੱਸੀਆਂ। ਕਹਿੰਦੇ 6.5 ਮਿਲੀਅਨ ਲਾਗਤ ਜਿਹੜੀ ਆ ਇਹਨਾਂ ਦੀ ਕੀਮਤ ਬਣਦੀ ਆ ਮਾਰਕੀਟ ਦੇ ਵਿੱਚ। ਸੋ ਤੁਸੀਂ ਤੇ ਇਹ ਦੇਖੋ ਰਮਨ ਜੀ ਵੀ ਇੱਕ ਫੜ ਹੁੰਦੀ ਆ ਅਤੇ ਪਤਾ ਨਹੀਂ ਹੋਰ ਕਿੰਨੇ ਜਿਹੜੇ ਆ ਉਸ ਦੇ ਬਾਵਜੂਦ ਜਿਹੜੇ ਉਹ ਸਾਈਡ ਖਾਣੀ ਜਿਹੜੇ ਉਹ ਨਿਕਲ ਜਾਂਦੇ ਹੋਣਗੇ। ਸੋ ਇਸ ਕਰਕੇ ਡਰੱਗ ਦੀ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਕਿਉਂਕਿ ਜਿਹੜੇ ਸਮਗਲਰਸ ਆ ਉਹਨਾਂ ਨੂੰ ਤਾਂ ਕਿਸੇ ਦੀ ਜੀਵਨ ਦੇ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਤਾਂ ਸਿਰਫ ਡਾਲਰਾਂ ਦੇ ਨਾਲ ਹੀ ਮਤਲਬ ਆ ਵੀ ਕਮਾਈ ਵੱਧ ਤੋਂ ਵੱਧ ਜਿਹੜੀ ਉਹ ਕਿੱਦਾਂ ਕਰਨੀ ਹੈਗੀ ਆ। ਜੀ ਬਿਲਕੁਲ ਜੀ, ਇਹ ਜਿਹੜਾ ਮਾਹੌਲ ਹੈਗਾ ਆ ਡੈਫੀਨੇਟਲੀ ਗਲਤ ਹੈਗਾ ਆ, ਕਿਉਂਕਿ ਹਰ ਇੱਕ ਬੰਦਾ ਸੋਚ ਲੈਂਦਾ ਹੈ ਕਿ ਕੁਇਕ ਰਿਚ ਜਿਹੜਾ ਹੁੰਦਾ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅਲਟੀਮੇਟਲੀ ਨਹੀਂ ਲੌਂਗ ਟਰਮ ਚੱਲਦੀਆਂ ਹੈਗੀਆਂ। ਸੋ ਆਈ ਡੋਂਟ ਥਿੰਕ ਸੋ ਵੀ ਕਿਸੇ ਨੂੰ ਇੱਧਰਲੇ ਪਾਸੇ ਧਿਆਨ ਦੇਣਾ ਚਾਹੀਦਾ। ਪਰ ਇਹ ਆ ਕਿ ਫਿਰ ਵੀ ਜਿਹੜੇ ਆ ਲੋਕੀ ਆ ਉਹ ਨਹੀਂ ਹਟਦੇ, ਪਰ ਡੈਫੀਨੇਟਲੀ ਲੌਂਗ ਟਰਮ ਬਹੁਤ ਭੈੜਾ ਅਸਰ ਹੈਗਾ। ਜੀ ਜੀ ਅਤੇ ਇੱਕ ਹੋਰ ਜਿਹੜੀ ਖਬਰ ਜਿਹੜੀ ਆ ਰਹੀ ਆਪਾਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਸੀਗਾ ਵੀ ਜਿਹੜੀ ਮੀਟ ਪ੍ਰੋਸੈਸਿੰਗ ਪਲਾਂਟ ਅਤੇ ਜਿਹੜੀ ਆਇਲ ਪਾਈਪਲਾਈਨਾਂ ਅਤੇ ਇੱਕ ਸੋਲਰ ਵਿੰਡਸ ਜਿਹੜਾ ਐਨਰਜੀ ਪ੍ਰੋਜੈਕਟ ਸੀਗਾ, ਇਹਨਾਂ ਦੇ ਉੱਤੇ ਰੈਂਸਮਵੇਅਰ ਅਟੈਕ ਹੋਏ ਸੀਗੇ। ਹੁਣ ਬੀਤੇ ਦਿਨਾਂ ਦੇ ਵਿੱਚ ਜਿਹੜੇ ਆ ਕੁਛ ਟਰੱਕਿੰਗ ਕੰਪਨੀਜ਼ ਆ ਉਹਨਾਂ ਉੱਤੇ ਵੀ ਰੈਂਸਮਵੇਅਰ ਅਟੈਕ ਜਿਹੜੇ ਹੋਏ ਆ। ਯੂਕਰੇਨ ਦਾ ਇੱਕ ਗੈਂਗ ਕਲੌਪ ਕਰਕੇ ਜਿਹੜਾ ਉਹ ਜਾਣਿਆ ਜਾਂਦਾ ਆ, ਉਹਨਾਂ ਨੇ ਯੂਟਿਲਿਟੀ CSX ਇਹਨਾਂ ਦੇ ਉੱਤੇ ਜਿਹੜਾ ਆ ਉਹ ਰੈਂਸਮਵੇਅਰ ਅਟੈਕ ਕੀਤਾ, ਜਿਸ ਕਰਕੇ ਕਹਿੰਦੇ ਵੀ ਉਹਨਾਂ ਦਾ ਕੰਮਕਾਜ ਠੱਪ ਜਿਹੜਾ ਉਹ ਹੋ ਗਿਆ ਸੀ। ਇਸ ਬਾਬਤ ਇਹਨਾਂ ਨੇ ਯੂਕਰੇਨ ਦੇ ਵਿੱਚ ਹੁਣ 6 ਮੈਂਬਰ ਇਸ ਕੰਪਨੀ ਦੇ ਇਸ ਜਿਹੜੇ ਹੈਕਿੰਗ ਗਰੁੱਪ ਦੇ ਜਿਹੜੇ ਉਹਨਾਂ ਨੇ ਫੜੇ ਹੈਗੇ ਆ। ਸੋ ਇਹ ਰੇਲ ਓਪਰੇਟਰ ਹੈਗਾ ਆ CSX ਅਤੇ US ਟਰਾਂਸਪੋਰਟੇਸ਼ਨ ਲੌਜਿਸਟਿਕ ਸੈਕਟਰ ਦੀ ਕਾਫੀ ਵੱਡੀ ਜਿਹੜੇ ਟ੍ਰੇਲਰ ਮੇਕਰ ਹੈਗੇ ਆ ਯੂਟਿਲਿਟੀ, ਉਹਨਾਂ ਦੇ ਉੱਤੇ ਇਹਨਾਂ ਨੇ ਰੈਂਸਮਵੇਅਰ ਅਟੈਕ ਕੀਤਾ ਸੀ। ਸੋ ਆਪਾਂ ਵੀ ਜਿੰਨੇ ਵੀ ਸਾਡੇ ਚਾਹੇ ਕੋਈ ਇੱਕ ਟਰੱਕ ਵਾਲਾ ਆ ਅਤੇ ਚਾਹੇ ਕੋਈ 100 ਵਾਲਾ ਅਤੇ ਚਾਹੇ ਕੋਈ 1000 ਵਾਲਾ ਆ, ਇਹ ਸਾਰਿਆਂ ਨੂੰ ਆਪਣੇ ਜਿਹੜੇ ਇਨਫਰਾਸਟਰਕਚਰ ਆ ਆਪਣਾ ਜਿਹੜਾ ਇਹ ਕੰਮ ਕਰਨ ਦਾ, ਕਿਉਂਕਿ ਸਾਰਾ ਕੁਛ ਤਾਂ ਹੁਣ ਕੰਪਿਊਟਰਸ ਦੇ ਜ਼ਰੀਏ ਇਹਨਾਂ ਦੇ ਜ਼ਰੀਏ ਹੁੰਦਾ ਆ, ਤੁਹਾਡੇ ਜਿਹੜੇ ਵੀ ਤੁਸੀਂ ਸੋਫਟਵੇਅਰ ਵਗੈਰਾ ਜੋ ਵੀ ਵਰਤਦੇ ਆ। ਸੋ ਇਹ ਚੀਜ਼ ਮੇਕ ਸ਼ੋਰ ਕਰੋ ਵੀ ਇਸ ਨੂੰ ਤੁਸੀਂ ਕਿੱਦਾਂ ਸੁਰੱਖਿਅਤ ਕਰਕੇ ਰੱਖਣਾ ਆ। ਰੱਬ ਨਾ ਕਰੇ ਵੀ ਜੇ ਤੁਹਾਡੇ ਇੱਕ ਕੰਪਿਊਟਰ ਦੇ ਉੱਤੇ ਜਾਂ ਕਿਸੇ ਦੇ ਉੱਤੇ ਇੱਦਾਂ ਰੈਂਸਮਵੇਅਰ ਅਟੈਕ ਹੁੰਦਾ ਆ,
ਵੀ ਤੁਸੀਂ ਆਪਣਾ ਕੰਮਕਾਜ ਕਿੱਦਾਂ ਬਾਅਦ 'ਚ ਚਾਲੂ ਜਿਹੜਾ ਉਹ ਰੱਖਣਾ ਹੈ, ਕਿਉਂਕਿ ਇਨਫਰਾਸਟਰਕਚਰ ਇੱਕ ਅਜਿਹੀ ਚੀਜ਼ ਆ, ਕੋਈ ਇੱਕ ਚੀਜ਼ ਤੋਂ ਦੂਜੀ ਥਾਂ ਦੇ ਉੱਤੇ ਨਹੀਂ ਜਾਊਗੀ, ਟਰੱਕਿੰਗ ਨਹੀਂ ਚੱਲੂਗੀ, ਟ੍ਰੇਨਾਂ ਨਹੀਂ ਚੱਲਣਗੀਆਂ, ਤਾਂ ਉਹ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਆ। ਇੱਕ ਹਿਸਾਬ ਦੇ ਨਾਲ ਨੈਸ਼ਨਲ ਸਿਕਿਉਰਿਟੀ ਵਾਲੀ ਗੱਲ ਹੀ ਜਿਹੜੀ ਇੱਕ ਹਿਸਾਬ ਨਾਲ ਬਣ ਜਾਂਦੀ ਵੀ ਲੋਕਾਂ ਤੱਕ ਕੋਈ ਸਾਜੋ ਸਮਾਨ ਜਿਹੜਾ ਉਹ ਨਹੀਂ ਪਹੁੰਚੂਗਾ, ਅਤੇ ਉਹਨਾਂ ਲੋਕਾਂ ਨੇ ਤਾਂ ਫਿਰ ਹਾਹਾਕਾਰ ਜਿਹੜੀ ਉਹ ਮਚਾਉਣੀ ਆ। ਸੋ ਇਹ ਜ਼ਰੂਰੀ ਆ ਵੀ ਜਿੰਨੀਆਂ ਵੀ ਟਰੱਕਿੰਗ ਕੰਪਨੀਆਂ ਵਾਲੇ ਹੈਗੇ ਆ ਉਹ ਆਪਣੇ ਜਿਹੜੇ ਢਾਂਚੇ ਆ ਉਸ ਨੂੰ ਥੋੜ੍ਹਾ ਹੋਰ ਮਜ਼ਬੂਤ ਜਿਹੜਾ ਕਰਨ, ਕਿਉਂਕਿ ਇਹ ਹੁਣ ਇੱਕ ਨਿਊ ਰਿਐਲਿਟੀ ਆ ਰੈਂਸਮਵੇਅਰ ਅਟੈਕਸ, ਅਤੇ ਕਿੱਦਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਆ ਉਸ ਚੀਜ਼ ਦੇ ਲਈ ਜ਼ਰੂਰ ਕਰੋ। ਮੇ ਬੀ ਥੋੜ੍ਹਾ ਇਨਐਕਸਪੈਂਸਿਵ, ਅਤੇ ਚਾਹੇ ਕੋਈ ਐਕਸਪੈਂਸਿਵ ਕੋਈ ਐਂਟੀ ਰੈਂਸਮਵੇਅਰ ਜਿਹੜੇ ਕੋਈ ਸੌਫਟਵੇਅਰ ਹੁੰਦੇ ਆ ਜਾਂ ਵਾਇਰਸ ਤੋਂ ਬਚਣ ਵਾਲੇ ਜਿਹੜੇ ਸੌਫਟਵੇਅਰ ਹੁੰਦੇ ਆ, ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਇਨਵੈਸਟਮੈਂਟ ਤੁਹਾਨੂੰ ਜਿਹੜੀ ਜ਼ਰੂਰ ਕਰਨੀ ਚਾਹੀਦੀ ਆ, ਤਾਂ ਜੋ ਤੁਸੀਂ ਆਪਣੇ ਆਪ ਨੂੰ ਜਿਹੜੇ ਆ ਅਤੇ ਆਪਣੇ ਕੰਪਿਊਟਰਸ ਨੂੰ, ਇਨਫਰਾਸਟਰਕਚਰ ਨੂੰ ਬਚਾ ਕੇ ਰੱਖੋ। ਬਿਲਕੁਲ ਰਾਜਕਰਨ, ਇਹ ਬਿਲਕੁਲ ਸੱਚਾਈ ਹੈਗੀ ਆ ਕਿ ਹੁਣ ਇਸ ਵੇਲੇ ਜਿਹੜੇ ਇੱਦਾਂ ਦੇ ਅਟੈਕਸ ਹੈਗੇ ਆ ਜਾਂ ਇੱਦਾਂ ਦੀਆਂ ਗੱਲਾਂ ਹੈਗੀਆਂ, ਇਹ ਨੋਰਮਲ ਹੁੰਦੀਆਂ ਜਾ ਰਹੀਆਂ ਆਪਣੀ ਜਿਹੜੀ ਇਸ ਇੰਡਸਟਰੀ ਦੇ ਵਿੱਚ। ਅਸੀਂ ਖਾਸ ਕਰਕੇ ਜਿਹੜੀ ਸਾਡੀ ਪੰਜਾਬੀ ਟਰੱਕਿੰਗ USA ਦੀ ਸਾਈਟ ਹੈਗੀ ਆ, ਉਹ ਵੀ ਪ੍ਰੀਟੀ ਮੱਚ ਉਹਦੇ ਵਿੱਚ ਵੀ ਹੁਣ ਅਸੀਂ ਇੱਕ ਸਰਵਿਸ ਪਰਚੇਸ ਕੀਤੀ ਹੈ ਕਿ ਜਿਹਦੇ ਵਿੱਚ ਕੋਈ ਜਿਹੜੇ ਇੱਦਾਂ ਦੇ ਲੌਗਇਨਸ ਹੈਗੇ ਆ ਉਹਨਾਂ ਨੂੰ ਮਤਲਬ ਕਿ ਡਿਟਰ ਕੀਤਾ ਜਾਂਦਾ, ਅਤੇ ਮੈਨੂੰ ਆਲਮੋਸਟ ਡੇਲੀ ਬੇਸਿਸ ਦੇ ਉੱਤੇ ਉਹਦਾ ਜਿਹੜਾ ਜਿਹੜੀ ਲਿਸਟ ਆਉਂਦੀ ਆ ਕਿ ਇਹਦੇ 'ਤੇ ਜਿਹੜਾ ਲੌਗਇਨ ਕਰਨ ਦੀ ਟਰਾਈ ਕੀਤੀ ਗਈ ਆ, ਕਦੀ ਉਹ ਇੰਡੀਆ ਤੋਂ ਹੁੰਦੀ ਆ, ਕਦੀ ਯੂਰਪ ਤੋਂ ਹੁੰਦੀ ਆ, ਕਦੀ ਉਹ ਚਾਈਨਾ ਤੋਂ ਹੁੰਦੀ ਆ, ਕਦੀ ਉਹ ਮਲੇਸ਼ੀਆ ਤੋਂ ਹੁੰਦੀ ਆ। ਸੋ ਵੀ ਗੈਟ ਡੀਟੇਲ ਆਫ ਆਲ ਦੋਜ਼ ਲੌਗਇਨਸ ਜਿਹੜੇ ਹੁਣ ਕਿਤੇ ਕਿਤੇ ਕੋਈ ਟਰਾਈ ਕਰ ਰਿਹਾ, ਕੋਈ ਕੁਛ ਹੋ ਰਿਹਾ ਇੱਦਾਂ ਦਾ, ਸੋ ਉਹਦੀ ਦੇਖਣ ਨੂੰ ਮਿਲਦੀ ਹੈ। ਸੋ ਡੈਫੀਨੇਟਲੀ ਇਟ ਇਜ਼ ਟਰੂ, ਜਿਹੜੀਆਂ ਵੀ ਸਾਡੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਜਿਨ੍ਹਾਂ ਦਾ ਸਿਗਨੀਫਿਕੈਂਟ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਮੈਜੋਰਟੀ ਜਿਹੜਾ ਕੰਮ ਹੈਗਾ ਸਾਰਾ ਆਨਲਾਈਨ ਹੈਗਾ, ਔਰ ਜੇ ਤੁਹਾਡਾ ਕੋਈ ਇੱਦਾਂ ਦਾ ਮਾਹੌਲ ਬਣ ਜਾਂਦਾ ਹੈਗਾ ਤਾਂ ਬਿਲਕੁਲ ਕ੍ਰਿਪਲ ਹੋ ਸਕਦੀ ਹੈ ਟਰੱਕਿੰਗ ਕੰਪਨੀ ਜਿਹੜੀ ਹੈ ਇਸ ਵੇਲੇ। ਜਿੰਨਾ ਇਸ ਵੇਲੇ ਟਰੱਕਿੰਗ ਕੰਪਨੀ, ਦੇਖੋ ਸਾਡੇ ਲੋਡ ਸਾਰੇ ਜਿਹੜੇ ਆਨਲਾਈਨ ਹੈਗੇ ਆ, ਸਾਰੀਆਂ ਜਿਹੜੀਆਂ ਸਾਈਟਸ ਆ ਇੰਟੀਗ੍ਰੇਟ ਹੋਈਆਂ ਇੱਕ ਦੂਜੇ ਨਾਲ, ਸਾਡੇ ਜਿਹੜੇ ਫਿਊਲ ਕਾਰਡ ਆ ਉਹ ਇੰਟੀਗ੍ਰੇਟ ਹੋਏ ਆ, ਫਿਊਲ ਕਾਰਡ ਸਾਰੇ ਆਨਲਾਈਨ ਹੈਗੇ ਆ, ਸਾਡਾ ਹਰ ਚੀਜ਼ ਜਿਹੜੀ ਇਸ ਵੇਲੇ ਆ ਉਹ ਇੰਟੀਗ੍ਰੇਸ਼ਨ ਜਿਹੜੀ ਇੰਨੀ ਡੀਪ ਚਲੀ ਗਈ ਆ, ਸਾਡੀਆਂ ELDs ਇੰਟੀਗ੍ਰੇਟ ਆ, ਹਰ ਚੀਜ਼ ਜਿਹੜੀ ਇੰਟੀਗ੍ਰੇਟ ਆ। ਸੋ ਜੇ ਤੁਹਾਡਾ ਕੋਈ ਵੀ ਇੱਦਾਂ ਦਾ ਜਿਹੜਾ, ਔਰ ਖਾਸ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਸਾਡੀਆਂ ਵੱਡੀਆਂ ਦਾ ਮੀਨਸ ਕਿ ਜੇ ਤੁਸੀਂ ਇਹ ਸਾਰਾ ਸੈਟਅਪ ਸਿਸਟਮ ਯੂਜ਼ ਕਰਦੇ ਹੈਗੇ ਆ ਅਤੇ ਡੈਫੀਨੇਟਲੀ ਐਕਸਪਰਟਸ ਦੇ ਨਾਲ ਰਾਏ ਲੈ ਕੇ ਤੁਹਾਨੂੰ ਇਹਦੇ ਵਿੱਚ ਜਿਹੜਾ ਜਿਹੜੀ ਆ ਇਨਵੈਸਟਮੈਂਟ ਕਰਨੀ ਚਾਹੀਦੀ ਆ। ਔਰ ਇਹ ਤਾਂ ਇੱਕ ਖਾਸ ਹੈਗੀ ਆ ਕਿ ਜੇ ਤੁਸੀਂ ਕੁਛ ਵੀ ਕਰ ਰਹੇ, ਬਿਜ਼ਨਸ ਕਰ ਰਹੇ, ਜਿੰਨੀ ਦੇਰ ਤੁਸੀਂ ਉਹਦੀ ਰੀਇਨਵੈਸਟਮੈਂਟ ਨਹੀਂ ਕਰਦੇ ਉਹਦੇ ਵਿੱਚ, ਅਤੇ ਬਿਜ਼ਨਸ ਜਿਹੜਾ ਉਹ ਸੈਲਫ ਸਸਟੇਨ ਨਹੀਂ ਹੁੰਦਾ, ਉਹ ਬਹੁਤ ਔਖਾ ਹੋ ਜਾਂਦਾ। ਬਿਲਕੁਲ ਜੀ, ਸਮੇਂ ਦੇ ਹਾਣੀ ਜਿਹੜਾ ਉਹ ਤੁਹਾਨੂੰ ਬਣਨਾ ਪੈਣਾ। ਦੇਖੋ ਯੂਟਿਲਿਟੀ ਕੰਪਨੀ ਇੱਕ $multi-billion ਕੰਪਨੀ ਆ, ਉਹਨਾਂ ਦੇ ਉੱਤੇ ਰੈਂਸਮਵੇਅਰ ਅਟੈਕ ਹੋਇਆ, ਉਹਨਾਂ ਦੇ ਕੋਲ ਫਿਰ ਵੀ ਰੇਨੀ ਡੇ ਫੰਡਸ ਹੁੰਦੇ ਆ। ਕੋਈ ਛੋਟੀਆਂ ਕੰਪਨੀਆਂ ਉਹਨਾਂ ਦੇ ਕੋਲ ਕਈ ਵਾਰੀ ਇੱਦਾਂ ਦਾ ਫੰਡਸ ਜਿਹੜੇ ਉਹ ਨਹੀਂ ਪਏ ਹੁੰਦੇ ਵੀ ਜੇ ਤੁਸੀਂ ਆਊਟ ਆਫ ਬਿਜ਼ਨਸ ਕੁਛ ਦਿਨਾਂ ਦੇ ਲਈ ਵੀ ਹੋ ਗਏ ਵੀ ਤੁਸੀਂ ਬਾਅਦ 'ਚ ਮੁੜ ਕੇ ਸਰਵਾਈਵ ਕਰ ਸਕੋਗੇ, ਮੁੜ ਦੁਬਾਰਾ ਜਿਹੜਾ ਉਹ ਪਨਪ ਸਕੋਗੇ। ਸੋ ਇਹ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਵੀ ਸਮੇਂ ਦੇ ਹਾਣੀ ਬਣੋ, ਅਤੇ ਇਹ ਸਾਰੀਆਂ ਚੀਜ਼ਾਂ ਅਤੇ ਜਿਹੜੀਆਂ ਬੇਫਜ਼ੂਲ ਈਮੇਲਸ, ਲਿੰਕਸ ਇਹ ਵੋ ਹੁੰਦੇ ਆ ਨਾ, ਉਹਨਾਂ 'ਤੇ ਕਲਿੱਕ ਨਾ ਕਰਿਆ ਕਰਿਓ, ਕਿਉਂਕਿ ਸਭ ਤੋਂ ਵੱਡਾ ਜਿਹੜਾ ਰੈਂਸਮਵੇਅਰ ਅਟੈਕ ਦਾ ਉਹ ਇਸੇ ਹਿਸਾਬ ਦੇ ਨਾਲ ਹੀ ਕਰਦੇ ਆ। ਤੁਹਾਨੂੰ ਈਮੇਲਸ ਜਾਂ ਕੁਛ ਇੱਦਾਂ ਦੇ ਲਿੰਕਸ ਜਿਹੜੇ ਉਹ ਘੱਲਦੇ ਆ ਜਿੱਥੇ ਕਲਿੱਕ ਕਰਕੇ ਬਾਅਦ 'ਚ ਉਹ ਤੁਹਾਡੇ ਕੰਪਿਊਟਰ ਦੇ ਉੱਤੇ, ਤੁਹਾਡੇ ਨੈਟਵਰਕ ਦੇ ਉੱਤੇ, ਤੁਹਾਡੀ ਵੈਬਸਾਈਟਸ ਦੇ ਉੱਤੇ ਜਿਹੜਾ ਉਹ ਕੰਟਰੋਲ ਜਿਹੜਾ ਆਪਣਾ ਉਹ ਕਰ ਲੈਂਦੇ, ਫਿਰ ਕਹਿੰਦੇ ਆ ਵੀ ਦਿਓ ਸਾਨੂੰ 2-4 ਬਿਟਕੋਇਨ, ਅਤੇ ਬਿਟਕੋਇਨ ਅੱਜ ਕੱਲ੍ਹ $40,000 ਦਾ ਆ। ਸੋ ਇਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਹੁੰਦਾ ਆ। ਸੋ ਬਚਾਅ ਜਿਹੜਾ ਜ਼ਰੂਰ ਰੱਖੋ। ਅਤੇ ਤੁਸੀਂ ਵੀ ਸਰੋਤਿਓ ਜੇ ਕਾਲ ਕਰਨਾ ਚਾਹੁੰਦੇ ਹੋ, ਕੋਈ ਟਰੱਕਿੰਗ ਦੇ ਬਾਰੇ ਤੁਹਾਡਾ ਕੋਈ ਸਵਾਲ ਹੈਗਾ ਆ, ਤਾਂ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਨੰਬਰ 408-272-5200 4082725200 ਦੇ ਉੱਤੇ। ਅਤੇ ਆਪਣੇ ਅੱਜ ਦੇ ਰਮਨ ਜੀ ਪਹਿਲੇ ਕਾਲਰ ਜੁੜੇ ਨੇ, ਜਿਮੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ। ਪਿਛਲੇ ਹਫ਼ਤੇ ਮੈਂ ਤੁਹਾਡੇ ਨਾਲ ਟਾਕ ਕੀਤੀ ਸੀਗੀ, ਉਹ ਵੀ ਕੈਲੀਫੋਰਨੀਆ ਦੇ 55 ਡੇਜ਼ ਹੋਣ ਦੇ ਕੇ ਉਦੋਂ ਮੈਂ ਗੱਲ ਨਹੀਂ ਕਰ ਸਕਿਆ ਪੂਰੀ, ਕਿਉਂਕਿ ਮੇਰਾ ਵੀ ਰਿਸੈਪਸ਼ਨ ਘੱਟ ਹੀ ਸੀਗੀ, ਅਤੇ ਮੈਂ ਤੁਹਾਡਾ ਬਾਅਦ 'ਚੋਂ ਮੈਨੂੰ ਲੱਗਦਾ ਅੱਜ ਵੀ ਰਿਸੈਪਸ਼ਨ ਤੁਹਾਡੀ ਵੀਰ ਜੀ ਅੱਜ ਵੀ ਘੱਟ ਹੀ ਆ ਜੀ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਸੀਗਾ ਭਾਈ, ਔਰਗਨ ਦੇ ਵਿੱਚ ਅਤੇ ਆਪਣਾ ਨਵਾਡਾ ਦੇ ਵਿੱਚ ਸੇਮ ਟਾਈਪ ਦਾ ਹਿੱਲੀ ਏਰੀਆ ਆ, ਠੀਕ ਹੈ ਜੀ। ਉੱਥੇ ਵੀ ਔਰਗਨ ਦੇ ਵਿੱਚ ਤਾਂ ਵੇਟ ਅਲਾਟਮੈਂਟ ਥੋੜ੍ਹੀ ਜਿਹੀ ਜ਼ਿਆਦਾ ਆ ਕੈਲੀਫੋਰਨੀਆ ਦੇ ਨਾਲੋਂ,
ਮੈਂ ਮੰਨਦਾ ਜੀ ਬਣਾਇਆ, ਠੀਕ ਹੈ ਨਾ, ਜਿਹੜੇ ਕਿ ਭਾਵੇਂ ਉਹ ਰਾਹ ਪੱਧਰਾ ਵੀ ਹੋਵੇ, ਸਿੱਧਾ ਵੀ ਹੋਵੇ, ਨਾਲ 70 ਦਾ ਜਿਹੜਾ ਹੈਗਾ ਆ, ਮੈਂ ਕਹਿੰਦਾ ਇਹ ਫੇਅਰ ਨਹੀਂ ਹੈਗਾ। ਇਹ ਟ੍ਰੈਫਿਕ ਉੱਦਾਂ ਤਾਂ ਕਹਿੰਦੇ ਟ੍ਰੈਫਿਕ ਘਟਾਓ, ਔਰ ਉੱਤੋਂ ਦੀ ਇਹ ਜਿੰਨਾ ਟ੍ਰੈਫਿਕ 'ਤੇ ਗੱਡੀਆਂ ਖੜੀਆਂ ਰਹਿਣਗੀਆਂ ਉਨਾ ਪੋਲਿਊਸ਼ਨ ਜ਼ਿਆਦਾ ਹੋਊਗਾ, ਹੈ ਨਾ। ਅਤੇ ਇਹ ਚੀਜ਼ਾਂ ਇੱਕ ਪਾਸੇ ਉਹ ਪੋਲਿਊਸ਼ਨ ਦੇ ਖਿਲਾਫ ਗੱਲ ਫੇਵਰ 'ਚ ਆ, ਉੱਤੋਂ ਦੀ ਇਹ 55 ਦਾ ਜਿੱਦਾਂ ਕਹਿ ਲਓ ਕਿ ਸੋ ਤੁਹਾਡੀ ਆਵਾਜ਼ ਇਨ ਐਂਡ ਆਊਟ ਹੋ ਰਹੀ ਆ, ਵਿੱਚੋਂ ਆ ਰਹੀ ਹੈ, ਜਾ ਰਹੀ, ਪਰ ਆਪਾਂ ਨੂੰ ਪੂਰਾ ਪਤਾ ਨਹੀਂ ਲੱਗ ਰਿਹਾ। ਪਰ ਡੈਫੀਨਿਟਲੀ ਜੀ ਦੇਖੋ ਜੀ, ਇਹਦੇ ਵਿੱਚ ਮੈਂ ਸਿੱਧੀ ਜੀ ਗੱਲ ਆ, ਇਹ ਕਾਨੂੰਨ ਜਿਹੜੇ ਬਣਦੇ ਹੈਗੇ ਆ ਬਹੁਤ ਜਿਹੜਾ ਇਹ ਖਾਸ ਕਰਕੇ ਜਿਹੜੇ ਸਪੀਡਿੰਗ ਕਾਨੂੰਨ ਹੈਗੇ ਆ, ਜਿਹੜੀ ਸਪੀਡਿੰਗ ਦੇ ਉੱਤੇ ਗੱਲ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਜਾਂ ਔਰਗਨ ਦੇ ਵਿੱਚ ਜਾਂ ਨਵਾਡਾ ਦੇ ਵਿੱਚ, ਇਹ ਡੈਫੀਨੇਟਲੀ ਸਟੇਟ ਮੈਟਰਸ ਹੈਗੇ ਆ। ਇਹ ਕੰਪੇਅਰ ਨਹੀਂ ਕਰਦੇ ਕਿ ਤੁਹਾਡੀ ਲਾਗਲੀ ਸਟੇਟ ਦੇ ਵਿੱਚ ਕੀ ਆ ਤੇ ਸਾਡੀ ਸਟੇਟ 'ਚ ਕੀ ਆ। ਇਹ ਜੋ ਤੁਹਾਡੀ ਸਟੇਟ ਦੇ ਵਿੱਚ ਜੋ ਸਿਸਟਮ ਹੈਗਾ, ਜਿਹੜੇ ਕਰਵਸ ਹੈਗੇ ਆ, ਜਿਹੜੀਆਂ ਉਹ ਇੱਥੋਂ ਦੀਆਂ ਹੈਗੀਆਂ, ਆਪਾਂ ਨੂੰ ਲੱਗਦਾ ਕਿ ਆਹ ਫਰੀਵੇ ਸਿੱਧਾ ਦੌੜਾ ਜਾਂਦਾ ਹੈ, ਸਿੱਧਾ ਸਾਫ ਸੁਥਰਾ ਫਰੀਵੇ ਆ, ਇੱਥੇ ਕਿਉਂ ਨਹੀਂ ਕਰ ਦਿੱਤੀ ਜਾਂਦੀ। ਪਰ ਓਵਰਆਲ ਇਹ ਬਹੁਤ ਸੋਚ ਸਮਝ ਕੇ ਬੜੇ ਢੰਗ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਬਣਦੀਆਂ ਹੈਗੀਆਂ। ਸੋ ਇਹ ਡੈਫੀਨੇਟਲੀ ਹਰ ਸਟੇਟ ਦਾ ਆਪਣਾ ਆਪਣਾ ਮੈਟਰ ਹੈਗਾ। ਸੋ ਕਿਸੇ ਇੱਕ ਸਟੇਟ ਦੇ ਨਾਲ ਇੱਥੇ ਨਹੀਂ ਹੈਗਾ, ਕਿਉਂਕਿ ਜਿੱਦਾਂ ਅਮਰੀਕਾ ਦਾ ਸਿਸਟਮ ਚੱਲਦਾ ਹੈਗਾ ਉਵੇਂ ਹੀ ਇਹ ਚੱਲ ਰਿਹਾ ਹੈਗਾ। ਇਹ ਕੋਈ ਇਹ ਨਹੀਂ ਗਾ ਕਿ ਆਪਾਂ ਉਹ ਕੰਪੇਅਰ ਕਰਨੇ ਆ ਜੀ। ਨਵਾਡਾ 'ਚ 2 ਸ਼ਹਿਰ ਆ, ਹੁਣ ਨਵਾਡਾ ਦੇ ਵਿੱਚ ਤਾਂ ਹੋਰ ਕੋਈ ਤੀਜਾ ਸ਼ਹਿਰ ਹੀ ਨਹੀਂ ਵੱਡਾ ਹੈਗਾ। ਸੋ 2 ਸ਼ਹਿਰ ਆ, ਹੁਣ ਉਹਨਾਂ ਨੂੰ ਕਿੱਦਾਂ ਅਸੀਂ ਕੈਲੀਫੋਰਨੀਆ ਨਾਲ ਕੰਪੇਅਰ ਕਰ ਸਕਦੇ ਹਾਂ, ਔਰਗਨ ਨੂੰ ਕਿੱਦਾਂ ਕੈਲੀਫੋਰਨੀਆ ਨਾਲ ਕੰਪੇਅਰ ਕਰ ਸਕਦੇ ਹਾਂ। ਸੋ ਆਈ ਡੋਂਟ ਥਿੰਕ ਸੋ ਉਹਨਾਂ ਦਾ ਕੀ ਮੋਟਿਵ ਹੈਗਾ ਇਸ ਗੱਲ ਦਾ, ਬਟ ਇਹ ਇੱਕ ਕੋਈ ਉਹੋ ਜਿਹੀ ਗੱਲ ਨਹੀਂ ਹੈਗੀ ਕਿ ਅਸੀਂ ਇਹਦੇ ਉੱਤੇ ਕੋਈ ਬਹਿਸ ਕਰ ਸਕਦੇ, ਕਿਉਂਕਿ ਇਟਸ ਅ ਲੌਂਗ ਟਰਮ ਪ੍ਰੋਸੈਸ ਹੈਗਾ। ਬਹੁਤ ਚਿਰ ਦੀ ਟਰਾਈ ਕੀਤੀ ਜਾ ਰਹੀ ਹੈ ਕਿ ਕੈਲੀਫੋਰਨੀਆ ਦੀ ਸਪੀਡ ਥੋੜ੍ਹੀ ਬਹੁਤ ਰੇਜ਼ ਕੀਤੀ ਜਾ ਸਕੇ, ਪਰ ਇਹ ਬਜਾਏ ਇਹਦੇ ਕਿ ਕੈਲੀਫੋਰਨੀਆ ਦੀ ਸਪੀਡ ਰੇਜ਼ ਕਰਨ ਦੇ, ਇਸ ਵੇਲੇ ਜਿਹੜਾ ਬਿੱਲ ਦੇ ਜਿਹੜਾ ਆਪਣਾ ਜਿਹੜਾ ਹਾਈਵੇ ਬਿੱਲ ਹੈਗਾ ਜਾਂ ਜਿਹੜਾ ਇਨਫਰਾਸਟਰਕਚਰ ਬਿੱਲ ਹੈਗਾ, ਉਹਦੇ ਦੇ ਵਿੱਚ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਉਹਦੇ ਵਿੱਚ ਸਪੀਡ ਲਿਮਿਟਰਸ ਦਾ ਇੱਕ ਪ੍ਰੋਵੀਜ਼ਨ ਹੈਗਾ। ਜਿਹੜਾ ਸਪੀਡ ਲਿਮਿਟਰਸ ਦਾ ਮਤਲਬ ਆ ਕਿ ਆਉਣ ਵਾਲੇ ਸਾਰੇ ਜਿਹੜੇ ਨਵੇਂ ਟਰੱਕ ਆ ਉਹਨਾਂ ਦੀ ਸਪੀਡ 65 ਤੇ ਬੰਨ੍ਹਤੀ ਜਾਵੇ। ਸੋ ਤੁਸੀਂ ਇਹਨੂੰ 55 ਨੂੰ ਛੱਡੋ, ਆਪਣੀ ਤੁਹਾਡੀ ਬਾਹਰ ਵਾਲੀ 75 ਵਾਲੀ ਵੀ 65 ਤੇ ਆਉਣ ਦੀ ਤਿਆਰੀ 'ਚ ਆ, ਉੱਧਰ ਧਿਆਨ ਦਿਓ। ਇਹਨੂੰ ਨਹੀਂ ਆਪਾਂ ਜ਼ਿਆਦਾ ਕੁਝ ਵੀ ਕਰ ਸਕਦੇ। ਸੋ ਬੇਸਿਕਲੀ ਸਪੀਡ ਲਿਮਿਟਰਸ ਦਾ ਜਿਹੜਾ ਵਿੱਚ ਉਹਦੇ ਵਿੱਚ ਪ੍ਰੋਵੀਜ਼ਨ ਹੈਗਾ, ਉਹਦੇ 'ਤੇ ਧਿਆਨ ਦੇਣ ਦੀ ਲੋੜ ਆ। ਔਰ ਆਟੋਮੈਟਿਕ ਬ੍ਰੇਕਿੰਗ ਉਹਦੇ ਵਿੱਚ ਉਹ ਰਿਕਮੈਂਡ ਕੀਤੀ ਗਈ ਹੈ ਕਿ ਨਵੇਂ ਟਰੱਕਾਂ ਦੇ ਵਿੱਚ ਅਡੈਪਟਿਵ ਕਰੂਜ਼ ਕੰਟਰੋਲ ਦੇ ਨਾਲ ਆਟੋਮੈਟਿਕ ਬ੍ਰੇਕਿੰਗ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਸੋ ਲੈਟਸ ਟਾਕ ਅਬਾਊਟ ਦੈਟ। ਜੀ ਬਿਲਕੁਲ। ਸੋ ਇਹ ਜਦੋਂ ਕਾਨੂੰਨ ਬਣੇ ਸੀਗੇ, ਜਿੱਦਾਂ ਤੁਸੀਂ ਕਿਹਾ ਵੀ ਇਹ ਲੰਮੇ ਚਿਰ ਤੋਂ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਐਸੋਸੀਏਸ਼ਨ ਲੱਗੀਆਂ ਹੋਈਆਂ ਸਪੀਡ ਨੂੰ ਜਿਹੜੇ ਵਧਾਉਣ ਦੀ ਜਿਹੜੀ ਕੋਸ਼ਿਸ਼ ਕਰਨ ਦੇ ਵਿੱਚ, ਇਟ ਵਿਲ ਹੈਪਨ ਵੈਨ ਇਟ ਹੈਪਨ। ਸੋ ਇਹ ਉਦੋਂ ਦੀ ਗੱਲ, ਉਦੋਂ ਤੱਕ ਆਪਾਂ ਨੂੰ ਇੰਤਜ਼ਾਰ ਕਰਨਾ ਪਊਗਾ। ਚਲੋ ਤੁਹਾਡਾ ਆਪਣਾ ਵਿਚਾਰ ਹੈ, ਇਸ ਦੇ ਵਿੱਚ ਕੋਈ ਮਾੜੀ ਚੀਜ਼ ਨਹੀਂ, ਪਰ ਇਹ ਵੀ ਰਾਈਟ ਨਾਓ ਜੋ ਇਨ ਹੈਂਡ ਆ, ਜੋ ਆਪਣੇ ਹੱਥ ਦੇ ਵਿੱਚ ਇਸ ਟਾਈਮ ਹੈਗਾ ਆ, ਉਸ ਦੇ ਉੱਤੇ ਆਪਾਂ ਜ਼ਰੂਰ ਪ੍ਰੈਸ਼ਰ ਦਬਾਅ ਜਿਹੜਾ ਆ ਉਹ ਪਾਉਣ ਦੀ ਆਪਾਂ ਜ਼ਰੂਰ ਕੋਸ਼ਿਸ਼ ਕਰੀਏ। ਥੈਂਕ ਯੂ ਜੀ ਕਾਲ ਦੇ ਲਈ। ਤੇ ਆਪਣੇ ਅਗਲੇ ਕਾਲਰ ਨੇ ਸੁਖਜੀਤ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਇੱਕ ਰੂਲਿੰਗ ਜਿਹੜੀ ਆ ਰਹੀ ਹੈ, ਕਹਿੰਦੇ ਕਿ ਜਿਹੜਾ ਸਪੀਡਿੰਗ ਹੈਗੀ ਟਰੱਕਾਂ ਵਾਸਤੇ, ਜਿੱਦਾਂ ਕਾਰਾਂ ਦੇ 65 ਹੈ ਤਾਂ ਟਰੱਕਾਂ ਦੀ 50 ਹਟਣ ਵਾਲੀ ਹੈ। ਕੁਛ ਉਹਦੇ ਤਾਂ ਪਤਾ ਤੁਹਾਨੂੰ ਕਦੋਂ ਤੋਂ ਹਟੇਗੀ, ਕੀ ਉਹਦਾ ਕੀ ਹੈ ਮਤਲਬ, ਉਹਦਾ ਕੋਈ ਰੂਲ ਵਗੈਰਾ ਦਾ ਕੁਝ ਪਤਾ? ਹਟਣੀ ਕਿੱਥੇ ਤੁਸੀਂ ਕਹਿੰਦੇ ਵੀ ਕੈਲੀਫੋਰਨੀਆ 'ਚ ਹਟਣੀ ਹੈ ਜਾਂ ਓਵਰਆਲ ਕਿੱਥੇ? ਆਲ ਓਵਰ US, ਜਿੱਥੇ ਵੀ ਹੁਣੇ ਹੈਗੀ, ਕੈਲੀਫੋਰਨੀਆ, ਇੰਡੀਆਨਾ, ਸ਼ਿਕਾਗੋ ਵੀ ਹੈਗੀ ਉਹ ਚੀਜ਼। ਤੇ ਉਹਦਾ ਕੋਈ ਰੂਲਿੰਗ ਆਈ ਹੈ ਕਿ ਹਟ ਜਾਊਗੀ ਕਰਕੇ ਕੁਛ? ਹਾਲ ਦੀ ਘੜੀ ਤਾਂ ਨਹੀਂ ਵੀਰ ਜੀ ਕੁਛ ਹੈ, ਕੋਈ ਇਦਾਂ ਦੀ ਰੂਲਿੰਗ ਨਹੀਂ ਹੈਗੀ ਜੀ। ਕੋਈ ਵੀ ਇਦਾਂ ਦਾ ਲਾਅ ਨਹੀਂ ਬਣਦਾ ਹੈਗਾ, ਕਿਉਂਕਿ ਥਰੂ ਆਊਟ US ਕੋਈ ਲਾਅ ਨਹੀਂ ਬਣ ਸਕਦਾ। ਹਰ ਇੱਕ ਸਟੇਟ ਦਾ ਆਪਣਾ ਆਪਣਾ ਲਾਅ ਹੈਗਾ। ਸੋ ਜੇ ਕੋਈ ਕਹਿੰਦਾ ਕਿ ਥਰੂ ਆਊਟ US ਹੈਗਾ, ਸੋ ਇਹ ਅਫਵਾਹ ਹੀ ਆ। ਸੋ ਅਫਵਾਹ ਸਮਝ ਕੇ ਭੁੱਲ ਜਾਓ ਜੀ। ਅਗਲੇ ਕਾਲਰ ਕਰਨੈਲ ਸਿੰਘ ਜੀ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਫਤਿਹ। ਢਿੱਲੋਂ ਸਾਹਿਬ ਜਿਹੜਾ ਹੁਣ ਕੁਐਸਚਨ ਸਪੀਡ ਦਾ ਕੀਤਾ, ਉਹ ਗੁੱਡ ਕੁਐਸਚਨ ਕੀਤਾ, ਪਰ ਤੁਸੀਂ ਜਿਹੜਾ ਜਵਾਬ ਦਿੱਤਾ ਉਹ ਗੁੱਡ ਨਹੀਂ ਹੈ। ਤੇ ਬਾਕੀ ਮੈਂ ਤੁਹਾਡਾ ਪ੍ਰੋਗਰਾਮ ਹਰ ਰੋਜ਼ ਸੁਣਦਾ, ਸਾਰੇ ਪ੍ਰੋਗਰਾਮ ਤੁਹਾਡੇ ਚੰਗੇ ਆ। ਇਹ ਜਿਹੜਾ ਸਪੀਡ ਦਾ ਆ, ਕਿੰਨੇ ਸਾਲ ਪਹਿਲਾਂ ਦਾ ਇਹ ਬਣਾਇਆ। ਐਲਾਨੋਸ ਲੈ ਲਾ, ਹਰਿਆਣਾ ਲੈ ਲਾ, ਹਾਇਓ ਲੈ ਲਾ, ਬਾਕੀ ਜਿਹਨਾਂ ਦੀਆਂ 55 ਸੀਆਂ ਉਹਨਾਂ ਦੀ 60, ਕਿਸੇ ਦੀ 65 ਹੋਈ ਆ। ਕਿਉਂ ਨਹੀਂ ਇੱਥੇ 60 ਦੀ ਹੋ ਸਕਦੀ? ਜੇ ਹੁਣ 5 ਤੇ ਦੇਖੀਏ ਕਿੰਨੇ ਸ਼ਹਿਰ ਬੜੇ ਆਉਂਦੇ ਆ।
5 ਤੇ ਬਿਲਕੁਲ ਭਾਜੀ, ਤੁਸੀਂ ਸ਼ਹਿਰ ਬੜੇ ਆਉਂਦੇ ਆ ਨਾ, ਸਪੀਡ ਵਧਣੀ ਚਾਹੀਦੀ ਆ, ਤੁਸੀਂ ਪੁਆਇੰਟ ਕਰੋ ਇਹ ਸਪੀਡ ਟਰੱਕਾਂ ਵਾਲਿਆਂ ਨੂੰ। ਸਾਨੂੰ ਗੱਲ ਇਹ ਆ ਨਾ ਵੀ ਰਮਨ ਸਿੰਘ ਦੇ ਕਿਹਾ ਜਾਂ ਮੇਰੇ ਕਿਹਾ ਤਾਂ ਹੋਣਾ ਨਹੀਂ ਹੈ ਜਿੰਨੀ ਦੇਰ ਤੱਕ ਜਿਹੜੇ ਲਾ ਮੇਕਰ ਆ ਉਹ ਨਹੀਂ ਕਰਦੇ। ਤੁਸੀਂ ਸਾਨੂੰ ਕਾਲ ਕਰਨ ਦੀ ਬਜਾਏ ਆਪਣੇ ਜਿਹੜਾ ਤੁਹਾਡਾ ਉੱਥੇ ਹੈਗਾ ਆ ਜਿੱਥੇ ਤੁਸੀਂ ਰਹਿੰਦੇ ਆ ਜਿਹੜੇ ਤੁਹਾਡੇ ਹੈਗੇ ਆ ਉਹਨਾਂ ਨੂੰ ਕਰੋ। FMCSA ਦੇ ਉੱਤੇ ਦਬਾਅ ਜਿਹੜਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਪਾਉਣਾ ਪੈਣਾ ਆ। ਮੇਰੇ ਕਿਹਾ ਨਹੀਂ ਇਹਨਾਂ ਨੇ ਸਪੀਡ ਵਧਾਉਣੀ, ਨਾ ਰਮਨ ਹੋਣਾ ਦੇ ਕਿਹਾ ਵਧਾਉਣੀ ਜੀ। ਨਹੀਂ ਦੇਖੋ, ਮੈਂ ਇਹ ਜਿਹੜੀ ਸਪੀਡ ਦੀ ਗੱਲ ਹੈਗੀ ਹੈ ਨਾ, ਸਪੀਡ ਦੀ ਗੱਲ ਅਗੇਨ ਜਦੋਂ ਤੁਸੀਂ ਜਿਹੜੀਆਂ ਕਮੇਟੀਜ਼ ਦੀਆਂ ਮੀਟਿੰਗ ਹੈਗੀਆਂ ਜਿੱਥੇ ਇਹ ਡਿਸਕਸ ਹੁੰਦਾ ਹੈਗਾ, ਜਿਹੜੀਆਂ ਥਾਵਾਂ ਤੇ ਇਹ ਚੀਜ਼ਾਂ ਜਿਹੜੀਆਂ ਬਣਦੀਆਂ ਹੈਗੀਆਂ, ਸਾਡੀ ਇਨਵੋਲਵਮੈਂਟ ਉੱਥੇ ਬਹੁਤ ਥੋੜੀ ਹੈਗੀ ਹੈ, ਸਾਡੀ ਉੱਥੇ ਪ੍ਰੈਜ਼ੈਂਸ ਬਹੁਤ ਥੋੜੀ ਹੈਗੀ ਹੈ। ਸਾਨੂੰ ਸਮਝ, ਪਹਿਲੀ ਗੱਲ ਆ, ਮੈਂ ਖੁਦ ਵੀ ਜਿੱਦਾਂ ਗੱਲ ਕਰਦਾ ਆ, ਜਿੱਦਾਂ ਸਾਰੀਆਂ ਗੱਲਾਂ ਸੁਣਦਾ ਆ, ਟਰਾਈ ਕਰੀ ਦੀ ਆ ਲਰਨ ਕਰਨ ਦੀ, ਟਰਾਈ ਕਰੀ ਦੀ ਆ ਕਿ ਪਿੱਛੇ ਜਾ ਕੇ ਇਹਦਾ ਦੇਖਿਆ ਜਾਵੇ ਇਹਦੇ ਕੀ ਰੀਜ਼ਨ ਆ, ਕਿੱਦਾਂ ਆ, ਕਿੱਥੋਂ ਕੀ ਚੱਲਿਆ, ਕੀ ਹੋਇਆ, ਕਿੱਦਾਂ ਹੋਇਆ, ਠੀਕ ਹੈ ਨਾ। ਅਸੀਂ ਲੌਂਗ ਟਰਮ ਜਿਹੜਾ ਹੈ ਇਨਵੈਸਟਮੈਂਟ ਨਹੀਂ ਕਰਦੇ ਇਹਨਾਂ ਚੀਜ਼ਾਂ ਦੇ ਵਿੱਚ, ਸੁਣਨ ਦੇ ਵਿੱਚ, ਠੀਕ ਹੈ ਨਾ। ਹੁਣ ਮੈਂ ਇੱਕ ਗੱਲ ਦੀ ਸਾਰਿਆਂ ਨੂੰ ਇੱਥੇ ਖੁੱਲ੍ਹੇਆਮ ਸ਼ਰੇਆਮ ਮੈਂ ਸਾਰਿਆਂ ਨੂੰ ਇੱਕ ਕਹਿੰਦਾ ਕਿ ਸਾਡੇ ਇੱਥੇ ਟਰੱਕ ਜਿੰਨੇ ਚੱਲਦੇ ਹੈਗੇ ਆ ਇਸ ਵੇਲੇ 55 ਦੀ ਸਪੀਡ ਸਾਡੀ ਲਿਮਿਟ ਹੈਗੀ ਆ, ਔਰ ਮੈਂ 99 ਦੇ ਉੱਤੇ ਬਹੁਤ ਟਰੈਵਲ ਕਰਦਾ ਹੈਗਾ। 99 ਦੇ ਉੱਤੇ ਮੈਂ ਬਹੁਤ ਵਾਰੀ ਜਿੰਨੇ ਵੀ ਟਰੱਕ ਚੱਲਦੇ ਹੈਗੇ ਆ, ਮੈਂ ਮੈਜੋਰਟੀ ਟਰੱਕਾਂ ਨੂੰ ਪਾਸ ਵੀ ਕਰੀਦਾ, ਬਰਾਬਰ ਵੀ ਚਲਾ ਕੇ ਦੇਖੀਦਾ, ਸਾਰਾ ਦੇਖੀਦਾ। ਇਸ ਵੇਲੇ ਕੋਈ ਵੀ ਸਾਡਾ ਟਰੱਕ ਜਿਹੜਾ ਉਹ 65 ਤੋਂ ਥੱਲੇ ਨਹੀਂ ਚੱਲਦਾ, 65 ਤੋਂ ਥੱਲੇ ਨਹੀਂ ਚੱਲਦਾ 99 ਤੇ। ਸੋ ਕੀ ਅਸੀਂ 55 ਨੂੰ ਮੰਨ ਕੇ ਚੱਲਦੇ ਹਾਂ? 55 ਨੂੰ ਕੀ ਅਸੀਂ 55 ਦੀ ਸਪੀਡ ਨੂੰ ਰੀਅਲੀ 55 ਚਲਾਉਂਦੇ ਆ? ਸੋ ਜੇ ਇੱਥੇ ਹੀ ਫਰੀਵੇ ਤੇ ਤੁਹਾਡੀ ਸਪੀਡ ਜਿਹੜੀ ਆ ਉਹ 60 ਜਾਂ 65 ਕਰਤੀ ਜਾਵੇ, ਕੀ ਤੁਸੀਂ 65 ਨੂੰ ਮੰਨ ਕੇ ਚੱਲੋਗੇ ਕੱਲ ਨੂੰ 65? ਤੁਸੀਂ 65 ਦੀ ਜਗ੍ਹਾ 75 ਚਲਾਉਣੀ ਹੈ। ਸੋ ਬੀ ਜੈਨੂਇਨ, ਆਪਣੀ ਜਿਹੜੀ ਇੱਕ ਆਪਾਂ ਗੱਲ ਕਰਦੇ ਆ ਨਾ, ਇੱਕ ਜੈਨੂਇਨ ਗੱਲ ਹੋਣੀ ਚਾਹੀਦੀ ਆ। ਤੁਸੀਂ ਹਰ ਬੰਦਾ ਇਸ ਵੇਲੇ ਜਿਹੜਾ ਟਰੱਕ ਵਾਲਾ ਹੈ, ਮੈਂ ਚੈਲੰਜ ਕਰਦਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ 55 ਦੀ ਸਪੀਡ ਤੇ ਕੌਣ ਟਰੱਕ ਚਲਾਉਂਦਾ ਅੱਜ ਦੀ ਤਰੀਕ ਦੇ ਵਿੱਚ? 99 ਦੇ 5 ਦੀ ਤਾਂ ਗੱਲ ਹੀ ਛੱਡ ਦਿਓ ਨਾ, 99 ਦੇ ਉੱਤੇ ਕੌਣ ਜਿਹੜਾ ਟਰੱਕ ਵਾਲਾ ਹੈਗਾ ਉਹ 55 ਦੀ ਸਪੀਡ ਤੇ ਚੱਲਦਾ, ਐਕਸੈਪਟ ਜਿਹੜੇ ਵਾਲਮਾਰਟ ਦੇ ਟਰੱਕ ਹੈ, ਜਿਹੜੇ ਆਪਣੇ ਦੂਸਰੇ ਟਰੱਕ ਹੈਗੇ ਆ ਜਿਹੜੇ ਆਵਰਲੀ ਪੇਡ ਹੁੰਦੇ ਆ, ਉਹ 55 ਤੇ ਜਿਹੜੇ ਆ ਚੱਲਦੇ ਆ। ਉਸ ਤੋਂ ਬਿਨਾਂ ਸਾਡਾ ਕੋਈ ਟਰੱਕ 55 ਤੇ ਨਹੀਂ ਚੱਲਦਾ, ਰਿਟਨ ਗਰੰਟੀ ਲੈ ਲਓ, ਠੀਕ ਹੈ ਨਾ। 65 ਤੋਂ ਘੱਟ ਨਹੀਂ ਚੱਲਦਾ। ਸੋ ਜਦੋਂ ਅਸੀਂ ਅੱਜ ਦੀ 55 ਦੀ ਸਪੀਡ ਜਿਹੜੀ ਉਹਨੂੰ ਮੰਨਦੇ ਹੀ ਨਹੀਂ, ਤੇ ਕੱਲ ਨੂੰ 60 ਦੀ 65 ਦੀ ਕਰਦੇ ਹੋ, ਅਸੀਂ ਮੰਨ ਲਾਂਗੇ ਉਹਨੂੰ? ਜੀ ਰਮਨ ਜੀ, ਸੋ ਮੈਂ ਦੇਖ ਰਿਹਾ ਸੀਗਾ 1979 ਦੇ ਵਿੱਚ ਇਹਨਾਂ ਨੇ ਜਿਹੜੀ ਇਹ 55 ਦੀ ਸਪੀਡ 74 'ਚ ਜਿਹੜੀ ਇਹ ਲਾਈ ਸੀ, ਉਦੋਂ ਉਸ ਟਾਈਮ ਦੇ ਉੱਤੇ ਲਾਈ ਸੀ ਇਹਨਾਂ ਨੇ ਜਿਹੜੇ ਫਿਊਲ ਕੰਜ਼ਰਵੇਸ਼ਨ ਮੈਜਰ ਦੇ ਵਜੇ ਵੀ ਤੇਲ ਜਿਹੜਾ ਬਚਦਾ ਆ। ਕਹਿੰਦੇ ਵੀ ਇਸ ਸਪੀਡ ਦੇ ਉੱਤੇ ਚਲਾਉਣ ਦੇ ਨਾਲ 9 ਮਿਲੀਅਨ ਗੈਲਨ ਦੀ ਜਿਹੜੀ ਇਹ ਡੀਜ਼ਲ ਆ ਐਵਰੀ ਡੇ ਇਸ ਦੇ ਕਰਕੇ ਕੰਜ਼ਰਵੇਸ਼ਨ ਜਿਹੜੀ ਉਹ ਹੁੰਦੀ ਆ। ਅਤੇ ਕੁਛ ਸਟੱਡੀਜ਼ ਇਸ ਤੋਂ ਬਾਅਦ ਦੇ ਵਿੱਚ ਕੀਤੀਆਂ ਗਈਆਂ, ਕਹਿੰਦੇ 1 ਸਾਲ ਦੇ ਵਿੱਚ 36,000 ਜਾਨਾਂ ਜਿਹੜੀਆਂ ਆ ਇਹ ਸਪੀਡ ਲਿਮਿਟ ਘੱਟ ਕਰਨ ਦੇ ਕਰਕੇ ਜਿਹੜੀਆਂ ਉਹ ਬਚੀਆਂ। ਸੋ ਉਹਨਾਂ ਨੇ ਉਸ ਤੋਂ ਬਾਅਦ ਕੀਤਾ। ਹੁਣ ਜਿੱਦਾਂ ਇਹਨਾਂ ਨੇ ਕਿਹਾ ਵੀ ਪੁਰਾਣੀ ਗੱਲ ਆ ਅਤੇ ਹੁਣ ਨਵੀਂ ਕਰ ਦਈਏ। ਹੁਣ ਪੁਰਾਣੀ ਗੱਲ ਤਾਂ ਇੰਸ਼ੋਰੈਂਸ ਵਾਲੀ ਵੀ ਆ, 7.5 ਲੱਖ ਜਿਹੜੀ ਲਾਇਬਿਲਿਟੀ ਇੰਸ਼ੋਰੈਂਸ ਜਿਹੜੀ ਉਹ ਹੋਣੀ ਚਾਹੀਦੀ ਆ। ਹੁਣ ਕਹਿੰਦੇ ਵੀ 2.5 ਮਿਲੀਅਨ ਕਰੋ, ਉੱਥੇ ਕਹਿਣਾ ਵੀ ਨਹੀਂ ਉਹ ਪੁਰਾਣੀ ਠੀਕ, ਉੱਥੇ ਆਪਾਂ ਨਵੀਂ ਜਿਹੜੀ ਉਹ ਨਹੀਂ ਕਰਨੀ। ਸੋ ਰੌਲਾ ਇਹ ਹੈ ਕਿ 55 ਓਕੇ ਮੈਂ ਮੰਨ ਲਿਆ, 55 ਮੈਂ ਵੀ ਕਹਿੰਦਾ ਵੀ ਸਪੀਡ ਸਲੋ ਆ, ਮੈਂ ਨਹੀਂ ਕਹਿੰਦਾ ਸਪੀਡ ਇਹ ਠੀਕ ਆ ਜਾਂ ਕੁਛ ਵੀ ਆ। ਮੈਂ ਖੁਦ ਟਰੱਕ ਚਲਾਇਆ, 55 ਦੀ ਸਪੀਡ ਜਿਹੜੀ ਆ ਉਹਦੇ ਉੱਤੇ ਚਲਾਉਂਦਾ ਕੌਣ ਆ ਪਹਿਲਾਂ ਦੱਸੋ, ਠੀਕ ਹੈ ਨਾ। ਤੁਸੀਂ 55 ਦੀ ਸਪੀਡ ਆ, ਤੁਸੀਂ 65 ਤੇ ਚਲਾਉਣੇ ਆ, ਠੀਕ ਆ। ਉਸ ਤੋਂ ਬਾਅਦ ਜੇ ਤੁਹਾਨੂੰ ਅੱਜ 65 ਦੀ ਕਰਤੀ ਜਾਈ, ਕੀ ਗਰੰਟੀ ਆ ਕਿ ਉੱਥੇ 75 ਤੇ ਨਹੀਂ ਚੱਲੂਗਾ ਟਰੱਕ? ਜੀ ਬਿਲਕੁਲ। ਤੇ ਆਓ ਆਪਣੇ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਰਾਜ, ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ। ਹਾਂਜੀ ਭਾਜੀ, ਮੈਂ ਵੀ ਇਹਦਾ ਟਰੱਕ ਚਲਾਉਂਦਾ। ਮੈਂ ਦੱਸਣਾ ਚਾਹੁੰਦਾ ਹਾਂ, ਇੱਥੇ ਮੈਂ ਦੇਖਿਆ ਕੋਈ 75 ਤੋਂ ਘੱਟ ਕੋਈ ਚਲਾਉਂਦਾ ਹੀ ਨਹੀਂ ਜੀ। ਉਹ ਜਿਹੜਾ ਕੋਈ ਚੰਗਾ ਡਰਾਈਵਰ ਆ ਉਹਨੂੰ ਵੀ ਮਾਰਦੇ ਆ ਜਿਹੜੇ ਆਪਣੇ ਨਵੇਂ ਮੁੰਡੇ ਆਉਂਦੇ ਆ ਨਾ, ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਆ, ਉਹਨਾਂ ਨੇ ਕਹਿਣਾ ਨਹੀਂ ਮੰਨਦੇ ਕਿਸੇ ਦਾ, ਉਹ ਤਾਂ ਦੱਬੀ ਰੱਖਦੇ ਆ, ਮਤਲਬ 70-75 ਸਾਨੂੰ ਲਾਉਂਦੇ ਹੀ ਨਹੀਂ ਹੈਗੇ। ਜੇ ਕੋਈ ਕਹਿੰਦਾ ਤਾਂ ਟੁੱਟ ਕੇ ਪੈਂਦੇ ਆ ਮੋਰਿਓ। ਬਿਲਕੁਲ ਜੀ, ਇਹ ਤਾਂ ਆਪਾਂ ਰੋਜ਼ ਆਮ ਰੋਜ਼ ਇਹ ਚੀਜ਼ਾਂ ਦੇਖਦੇ ਆ, ਆਮ ਰੋਜ਼ ਐਵਰੀ ਡੇ ਇਹ ਚੀਜ਼ਾਂ ਹੁੰਦੀਆਂ ਹੈ। ਤੇ ਅਗਲੇ ਕਾਲਰ ਆਪਾਂ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਉਹ ਮੈਂ ਵੀ ਉਹੀ ਕਹਿਣਾ ਸੀ, ਮੈਂ ਕਿਹਾ 55 ਦੀ ਸਪੀਡ ਆ ਤੇ ਇਹਦੇ ਤੇ ਜਾਂਦਾ ਕੌਣ ਆ? ਅਸੀਂ 60 ਤੇ ਜਾਈਦੇ, ਸਾਨੂੰ ਹੌਰਨ ਮਾਰ ਕੇ ਲੰਘਦੇ, ਆਪ 67 ਤੇ 68 ਤੇ ਜਾਂਦੇ ਆ ਟਰੱਕ ਜੀ। ਹਨਾ। ਤੇ ਜੇ ਇਹਨਾਂ ਨੂੰ ਤੇਜ਼ ਦੀ ਜਾਣ ਦੀ ਲੋੜ ਆ ਜਾਂ ਜੂਠਾਲ ਨੂੰ ਚੱਲ ਜਾ ਕਰਨ 80 ਤੇ ਭਜਾ ਕੇ ਦੇਖ ਲੈਣ। ਜੀ ਬਿਲਕੁਲ। 80,000 ਗਰੋਸ ਵੇਟ ਆ ਉਹਦਾ, ਬੰਦਾ ਪਤਾ ਨਹੀਂ ਵੀ ਕਿਹੜੀ ਹੈ ਨਾ ਥਿੰਕ ਦੇ ਨਾਲ ਕਹਿੰਦੇ ਸਪੀਡ ਵਧਾਉਣੀ ਚਾਹੀਦੀ, ਜੇ 60 ਦੀ ਕਰਦੀ ਤੇ ਇਹਨੇ 70 ਤੇ ਜਾਣਾ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਆ। ਇਹ ਚੀਜ਼ ਜਿਹੜੀ ਹੈ ਨਾ, ਅਸੀਂ ਮੰਨਦੇ ਨਹੀਂ ਗੇ ਕਿਸੇ ਦੀ ਗੱਲ। ਜੇ ਅਸੀਂ ਇੱਥੇ ਸਪੀਡ ਵਧਾ ਦਿੰਦੇ ਹਾਂ, ਸਾਡੀ ਆਬਵੀਅਸਲੀ ਸਾਡਾ ਜਿਹੜਾ ਫਿਊਲ ਕੰਜ਼ੰਪਸ਼ਨ ਆ ਉੱਤੇ ਫਰਕ ਪੈਂਦਾ ਆ, ਜਿਹੜੀਆਂ ਐਕਸੀਡੈਂਟਸ ਆ ਉੱਤੇ ਫਰਕ ਪਿਆ। ਹੁਣ ਇਸ ਵੇਲੇ ਜਿੰਨੇ ਐਕਸੀਡੈਂਟ ਹੁੰਦੇ ਆ ਉਹਦੇ ਵਿੱਚ ਸਪੀਡ ਇੱਕ ਮੇਜਰ ਫੈਕਟਰ ਮੰਨਿਆ ਜਾਂਦਾ। ਹਾਂਜੀ ਹਾਂਜੀ ਸਹੀ ਗੱਲ ਆ। ਮੈਨੂੰ ਵੀ 26-27 ਸਾਲ ਚਲਾਉਂਦੇ ਨੂੰ ਹੋ ਗਏ, ਉਹ ਪਤਾ ਨਹੀਂ ਵੀ ਕਿੱਦਾਂ ਸਪੀਡ ਕਹੀ ਜਾਂਦੇ ਆ ਵੀ ਆ ਯੂਟਾ ਤੇ ਵੀ 80 ਦੇ ਆ ਤੇ ਸਾਡੇ ਟਰੱਕ ਗਵਰਨਰ ਬੰਨੇ ਹੋ ਆ 67 ਤੇ, ਅਸੀਂ 67 ਦੇ ਮਿਨੀ ਜਾਈਦਾ ਕਹੀਦਾ ਵੀ ਜੋ ਔਰਤ ਆ ਠੀਕ ਹੀ ਹੋਇਆ ਹੈ ਨਾ, ਥੋੜੀ ਸਪੀਡ ਹੈ 67 ਦੀ। ਜੀ ਥੈਂਕ ਯੂ ਸਨਾਮ ਜੀ, ਮਿਹਰਬਾਨੀ ਜੀ। ਬਿਲਕੁਲ ਭਾਜੀ 70 ਤੋਂ ਬਾਅਦ ਰਾਜਕਿਰਨ 70 ਦੀ ਸਪੀਡ ਤੋਂ ਬਾਅਦ ਮੈਂ ਖੁਦ ਟਰੱਕ ਚਲਾਇਆ ਸਾਲ, 70 ਦੀ ਸਪੀਡ ਤੋਂ ਬਾਅਦ ਟਰੱਕ ਤੁਹਾਡੇ ਕੰਟਰੋਲ 'ਚ ਨਹੀਂ ਹੁੰਦਾ। ਸਿਰਫ ਤੁਸੀਂ ਕਿਸਮਤ ਦੇ ਜ਼ੋਰ ਦੇ ਉੱਤੇ ਬੈਠੇ ਹੁੰਦੇ ਆ ਵੀ ਜੇ ਬਚ ਗਿਆ ਤੇ ਬਚ ਗਿਆ, ਨਹੀਂ ਤਾਂ ਠੀਕ ਆ। 70 ਤੋਂ ਬਾਅਦ ਟਰੱਕ ਤੁਹਾਡੇ ਕੰਟਰੋਲ 'ਚ ਨਹੀਂ ਰਹਿੰਦਾ ਜ਼ਿਆਦਾ ਜੀ। ਨਾਲੇ ਕੋਈ ਕਹੂਗਾ ਵੀ ਹਾਂਜੀ ਕੰਟਰੋਲ ਕਰਨ ਵਾਲੇ ਦੇ ਉੱਤੇ ਆ, ਪਰ ਸਾਰੇ ਜਾਣੇ ਉਸ ਕੰਟਰੋਲ ਦੇ ਮਾਲਕ ਨਹੀਂ ਹੁੰਦੇ। ਇਹ ਵੀ ਆਪਾਂ ਨੂੰ ਮੰਨਣ ਦੀ ਜਿਹੜੀ ਉਹ ਜ਼ਰੂਰਤ ਆ। ਜਿੱਦਾਂ ਕਿਹਾ ਵੀ 50-60 ਹਜ਼ਾਰ ਪਾਉਂਡ ਦਾ ਜਿਹੜਾ ਆ ਟਰੱਕ ਆ ਜਦੋਂ ਜਾ ਰਿਹਾ ਆ, ਤੇ ਕਿੱਦਾਂ ਕਿਹੜੀਆਂ ਬ੍ਰੇਕਾਂ ਮਾਰਨੀਆਂ, ਕੁਛ ਮਾੜੀ ਮੋਟੀ ਵੀ 19-21 ਹੋ ਗਈ ਤਾਂ ਉਹ ਫਿਰ ਬਹੁਤ ਮੁਸ਼ਕਿਲ ਵਾਲਾ ਜਿਹੜਾ ਉਹ ਸਬੱਬ ਜਿਹੜਾ ਉਹ ਬਣਨਾ ਆ। ਤੇ ਆਪਣੇ ਨਾਲ ਅਗਲੇ ਜਿਹੜੇ ਕਾਲਰ ਜੁੜੇ ਨੇ, ਜਸ ਕਰਨ। ਹਾਂਜੀ ਭਾਈ, ਗੱਲ ਤੁਹਾਡੀ ਵਾਕਈ ਬਿਲਕੁਲ ਸਹੀ ਹੈ ਕਿ 55 ਤੇ ਚੱਲਦਾ ਹੀ ਕੋਈ ਨਹੀਂ ਹੈ ਨਾ ਬਲਦੇ, ਪਰ ਪੁਲਿਸ ਵਾਲੇ ਹਾਈਵੇ ਪੈਟਰੋਲ ਵੀ ਆਪਣਾ ਕਿ 60 ਤੋਂ 63 ਤੱਕ ਕੁਛ ਨਹੀਂ ਕਹਿੰਦੇ ਉਹ ਵੀ, ਹੈ ਨਾ ਜੀ। ਤੇ ਆਪਣੀ ਜੇ ਇੱਕ ਹੋਰ ਸੀਗਾ ਆਪਣਾ, ਜਦੋਂ ਆਪਾਂ 99 ਤੋਂ ਹੀ ਗੱਲ ਕਰਦੇ ਆ, ਆਪਾਂ ਨੂੰ ਪਰਸੋਂ ਚੌਥੇ ਟਿਕਟ ਮਿਲੀ ਆ, ਜਿੱਦਾਂ ਮਿਡਲ ਲੈਨ ਦੀ ਟਿਕਟ ਮਿਲੀ ਆ। ਅਸਲ 'ਚ ਮੈਂ ਜਾਣ ਵੀ ਕੋਈ ਸਪੀਡਿੰਗ ਨਹੀਂ ਕਰਨ ਦਾ, 58 ਤੇ ਕਰੂਜ਼ ਲਾਇਆ ਸੀਗਾ ਤੇ ਅਗਲੇ ਟਰੱਕ ਤੋਂ ਪਾਸ ਲਿਆਂਦਾ ਸੀ, ਵਾਲਮਾਰਟ ਵਾਲਾ ਟਰੱਕ ਤੇ ਪਾਸ ਲਿਆਂਦਾ ਸੀ। ਉਹ ਤੋਂ ਉਹ ਕਹਿੰਦਾ ਕਿ ਆ ਤੇਰੀ ਆ ਆਪਣੀ ਮਿਡਲ ਲੈਨ 'ਚ ਨਹੀਂ ਬਣਦਾ ਤੇਰਾ। ਜੀ ਇਹਦੇ ਬਾਰੇ ਦੱਸੋ ਜੀ ਕੁਛ। ਜੀ ਬਿਲਕੁਲ, ਜਿਹੜਾ ਇੱਕ ਸਟੈਂਡਰਡ ਮੰਨਿਆ ਜਾਂਦਾ ਹੈਗਾ, ਜਿੱਥੇ ਤੁਹਾਡੀ ਜਿਹੜੀ ਰਾਈਟ ਸਾਈਡ ਲੇਨ ਹੈਗੀ ਹੈ ਟਰੱਕ ਵਾਸਤੇ ਹੈਗੀ, ਜਿੱਦਾਂ ਆਪਾਂ ਕਹਿ ਲਓ 99 ਦੀ ਤੁਸੀਂ ਗੱਲ ਕੀਤੀ ਹੈ, 3 ਲੇਨ ਹੈਗੀਆਂ। ਇੱਕ ਜਦੋਂ ਦੇ ਅਸੀਂ ਦੇਖਦੇ ਹਾਂ, ਚਲਾਉਂਦੇ ਹਾਂ, ਕਰਦੇ ਹਾਂ, ਸੁਣਦੇ ਹਾਂ, CHP ਨਾਲ ਵੀ ਕਈ ਵਾਰੀ ਗੱਲਾਂ ਹੁੰਦੀਆਂ, ਸਾਰਾ ਕੁਛ ਹੁੰਦਾ ਹੈ। ਸੋ ਉਹਦੇ ਵਿੱਚ ਇੱਕ ਨਾਰਮਲ ਜਿਹਾ ਸਟੈਂਡਰਡ ਜਿਹੜਾ CHP ਵੱਲੋਂ ਲਿਆ ਜਾਂਦਾ ਕਿ ਐਨੀਬਡੀ ਹੂ ਟਰੈਵਲਸ ਪਾਸਿੰਗ ਲੇਨ 'ਚ ਆਉਂਦਾ ਆ, ਮਿਡਲ ਲੇਨ 'ਚ ਆਣ ਕੇ ਉਹ ਸਾਈਡ ਵਾਲੇ ਟਰੱਕ ਨੂੰ ਪਾਸ ਕਰਦਾ ਆ। ਜੇ ਉਹ 2 ਮੀਲ ਤੋਂ ਵੱਧ ਉਹ ਮਿਡਲ ਲੇਨ 'ਚ ਰਹਿੰਦਾ ਆ ਤਾਂ ਉਹਦੀ ਉਹ ਮਤਲਬ ਕਿ ਵਾਇਲੇਸ਼ਨ ਹੋ ਸਕਦੀ ਆ। ਹੁਣ ਮਤਲਬ ਕਿ ਦਿੰਦੇ ਆ ਵਾਇਲੇਸ਼ਨ ਜਿਹੜੀ ਆ ਕਿ ਜ਼ਿਆਦਾ ਮਿਡਲ ਲੇਨ ਦੇ ਵਿੱਚ, ਤੇ 2 ਮੀਲ ਤੋਂ ਜ਼ਿਆਦਾ ਤੁਸੀਂ ਮਿਡਲ ਲੇਨ 'ਚ ਰਹਿੰਦੇ ਆ ਤੇ ਤੁਹਾਨੂੰ ਉਹਦੀ ਟਿਕਟ ਜਿਹੜੀ ਆ ਉਹ ਮਿਲ ਸਕਦੀ ਆ। ਸੋ ਇਹ ਸਿਰਫ ਮੈਂ ਇਹ ਲਿਖਿਆ ਨਹੀਂ ਕਿਤੇ ਦੇਖਿਆ ਜਾਂ ਮੈਂ ਕਿਤੇ ਪ੍ਰਿੰਟਡ ਨਹੀਂ ਹੈਗਾ, ਬਟ ਜਿੰਨਿਆਂ ਨਾਲ ਮੇਰੀ ਗੱਲ ਹੋਈ ਆ, CHP ਨਾਲ ਕਈ ਵਾਰੀ ਗੱਲ ਹੋਈ ਆ, ਜਾਂ ਕਿਤੇ ਵੀ ਆਪਣੇ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਹੈਗੇ ਆ, ਕਈ ਚੰਗੇ ਪੁਰਾਣੇ ਡਰਾਈਵਰ ਹੈਗੇ, ਉਹਨਾਂ ਨਾਲ ਗੱਲ ਸੁਣੀ ਆ। ਸੋ ਉਹ ਕਹਿੰਦੇ ਵੀ ਅਸੀਂ 2 ਮੀਲ ਦਾ ਜਿਹੜਾ ਤੁਹਾਡਾ ਟਾਈਮ ਰੱਖੀਦਾ ਕਿ 2 ਮੀਲ ਦੇ ਵਿੱਚ ਤੁਸੀਂ ਪਾਸ ਕਰਕੇ ਦੂਜੀ ਸਾਈਡ ਤੇ ਆ ਜਾਓ। ਸੋ ਇਹ ਜਿਹੜਾ ਹੈਗਾ ਆ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਦਾ ਟਰੱਕ ਜਿਹੜਾ ਆ ਉਹ ਤੁਹਾਨੂੰ ਨਹੀਂ ਪਾਸ ਦੇ ਰਿਹਾ, ਕੁਛ ਕਰ ਰਿਹਾ, ਸੋ ਦੈਨ ਸਲੋ ਡਾਊਨ ਐਂਡ ਕਮ, ਉਹਦੇ ਪਿੱਛੇ ਆ ਜਾਓ। ਕਿਉਂਕਿ ਜੇ 2 ਮੀਲ ਤੋਂ ਵੱਧ ਐਵਰੇਜ ਆਊਟ ਤੁਸੀਂ ਮਿਡਲ ਲੇਨ 'ਚ ਚੱਲਦੇ ਆ ਤਾਂ ਮੋਸਟ ਪ੍ਰੋਬੇਬਲੀ ਤੁਹਾਨੂੰ ਜਿਹੜੀ ਆ ਉਹ ਮਿਡਲ ਲੇਨ ਦੀ ਟਿਕਟ ਮਿਲ ਸਕਦੀ ਆ। ਅਗੇਨ ਇਹ ਕਿਤੇ ਲਿਖਿਆ ਨਹੀਂ ਹੈਗਾ, ਨਾ ਹੀ ਮੈਂ ਪੜ੍ਹਿਆ ਹੈਗਾ ਲਿਖਿਆ, ਇਹ ਜਿਹੜੀ CHP ਨਾਲ ਗੱਲ ਹੋਈ ਆ, ਜੋ ਬਾਕੀ ਲੋਕਾਂ ਨਾਲ ਗੱਲ ਹੋਈ ਆ, ਉਹਦੇ ਆਧਾਰ ਤੇ ਆ ਜੀ। ਤੇ ਅਗਲੇ ਕਾਲਰ ਨੇ ਅਮਰੀਕ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਪਹਿਲਾਂ ਜਿੱਦਾਂ ਇੰਡੀਆਨਾ, ਓਹਾਇਓ, ਇਲੀਨੋਇਸ ਵਗੈਰਾ 'ਚ ਵੀ 55 ਦੀ ਸਪੀਡ ਹੁੰਦੀ ਸੀਗੀ, ਤੇ ਉਹਦੇ ਬਾਅਦ 'ਚ ਉਹਨਾਂ ਸਟੇਟਾਂ 'ਚ ਸਟੱਡੀ ਕੰਡਕਟ ਕੀਤੀ ਗਈ, ਜਿਸ 'ਚ ਉਹਨਾਂ ਨੇ ਫਾਊਂਡ ਆਊਟ ਕੀਤਾ ਕਿ ਜਿਹੜੀ ਸਪਲਿਟ ਸਪੀਡ ਆ ਦੈਟਸ ਮੋਰ ਡੇਂਜਰਸ। ਇੱਕ ਗੱਡੀ 55 ਦੀ ਸਪੀਡ ਤੇ ਜਾ ਰਹੀ ਹੈ, ਇੱਕ 65 ਦੀ ਸਪੀਡ ਤੇ ਜਾ ਰਹੀ ਆ, ਜਦ ਲੇਨ ਚੇਂਜ ਕਰਦੇ ਆ ਉਹ ਐਕਸੀਡੈਂਟ ਦਾ ਕਾਰਨ ਬਣਦੀ ਆ। ਇਟ ਇਜ਼ ਸੇਫ ਕਿ ਜਦ ਸਾਰੀ ਟ੍ਰੈਫਿਕ ਇੱਕੋ ਹੀ ਸਪੀਡ ਤੇ ਜਾਂਦੀ ਆ, ਤੇ ਉਹਨਾਂ ਸਟੇਟਾਂ ਨੇ ਉਸ ਚੀਜ਼ ਨੂੰ ਚੇਂਜ ਕੀਤਾ। ਕੈਲੀਫੋਰਨੀਆ ਨੇ ਕੋਈ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ। ਦੂਜੀ ਗੱਲ ਜਿਹੜੀ ਐਫੀਸ਼ੀਐਂਸੀ ਦੀ ਗੱਲ ਆ, 74 'ਚ ਟਰੱਕ 55 ਦੀ ਸਪੀਡ ਤੇ ਐਫੀਸ਼ੀਐਂਟਲੀ ਆਪਰੇਟ ਕਰਦਾ ਹੋਊਗਾ।
ਅੱਜ ਦੀ ਤਰੀਕ 'ਚ 65 ਦੀ ਸਪੀਡ ਤੇ ਮੋਸਟ ਐਫੀਸ਼ੀਐਂਟ ਉਹ ਰਨ ਕਰਦਾ ਆ। ਤੇ ਪੂਰੀ ਕੈਲੀਫੋਰਨੀਆ ਦੀ ਟ੍ਰੇਨ ਇੱਕੋ ਜਿਹੀ ਨਹੀਂ ਆ, ਸਾਰਾ ਕੈਲੀਫੋਰਨੀਆ ਡਿਫਰੈਂਟ ਆ, ਕਿਤੇ ਹਿੱਲ ਆ, ਕਿਤੇ ਪਲੇਨ ਆ। ਇਸ ਚੀਜ਼ ਤੇ ਇਹਨਾਂ ਨੂੰ ਸਟੱਡੀ ਕਰਨੀ ਚਾਹੀਦੀ ਆ, ਬਜਾਏ ਇਸ ਦੇ ਕਿ ਜੋ ਬਣਿਆ ਆ ਉਹੀ ਥੋਪ ਰੱਖਿਆ ਆ ਉੱਪਰ, ਉਹਦੇ 'ਚ ਇੰਪਰੂਵਮੈਂਟ ਕਰਨੀ ਚਾਹੀਦੀ ਆ। ਤੇ ਜਿਹੜੀ ਇਹ ਹੈਗੀ ਆ ਆਪਣਾ 55 ਦੀ ਸਪੀਡ ਦੀ ਗੱਲ ਆ, ਤੁਸੀਂ 55 ਦੀ ਸਪੀਡ ਤੇ ਟਰੱਕ ਚਲਾ ਲਓ, ਪੁਲਿਸ ਵਾਲਾ ਤੁਹਾਨੂੰ ਪੁੱਲ ਕਰਕੇ ਪੁੱਛੂਗਾ ਕਿ ਕੀ ਗੱਲ ਆ ਵੀ ਕਿਉਂ ਤੂੰ ਠੀਕ ਹੈਗਾ ਆ 55 ਤੇ, ਕਿੱਥੋਂ ਤੁਰਿਆ ਕਿੰਨੇ ਤੇ ਹੈਗਾ। ਭਾਜੀ ਅੱਜ ਥੈਂਕ ਯੂ ਤੁਹਾਡੀ ਕਾਲ ਦਾ, ਐਂਡ ਡੈਫੀਨਿਟਲੀ ਆਈ ਐਗਰੀ ਵਿਦ ਯੂ ਕਿ ਸਟੱਡੀ ਹੋਣੀ ਚਾਹੀਦੀ ਹੈ, ਇਹਦੇ 'ਤੇ ਸਟੱਡੀ ਹੋਣੀ ਚਾਹੀਦੀ ਹੈ। ਜੇ ਸਟੱਡੀ ਦੇ ਵਿੱਚ ਕੁਛ ਵੀ ਡਿਫਰ ਆਉਂਦਾ ਆ, ਸਟੱਡੀ ਦੇ ਵਿੱਚ ਕੁਛ ਵੀ ਡਿਫਰੈਂਟ ਆਉਂਦਾ ਆ, ਤੇ ਡੈਫੀਨਿਟਲੀ ਉਹਦੇ 'ਤੇ ਕੰਮ ਕਰਨਾ ਚਾਹੀਦਾ। ਪਰ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਕਿ ਕੋਈ ਕਿਸੇ ਪੁਲਿਸ ਵਾਲਾ 55 ਦੀ ਸਪੀਡ 'ਤੇ ਜਾਂਦੇ ਟਰੱਕ ਨੂੰ ਰੋਕ ਕੇ ਇਹ ਕਹੂਗਾ ਕਿ ਤੇਰਾ ਦਿਮਾਗ ਠੀਕ ਹੈ, ਕਿਉਂਕਿ 55 ਦੀ ਪੋਸਟਡ ਸਪੀਡ ਹੈਗੀ ਆ, ਕੋਈ ਇੱਦਾਂ ਨਹੀਂ ਕਹਿ ਸਕਦਾ। ਦੇयर इज नो ਵੇ। ਤੁਹਾਡੀ ਜਿਹੜੀ ਕੈਲੀਫੋਰਨੀਆ ਦੇ ਵਿੱਚ ELD ਆ, ਜਿਹੜੀ ਤੁਹਾਡਾ ਲੌਗ ਬੁੱਕ ਹੈਗੀ ਆ, ਉਹ ਐਵਰੇਜ ਤੁਹਾਡੀ 53 ਦੀ ਕਾਊਂਟ ਹੁੰਦੀ ਆ, 52 ਜਾਂ 53 ਦੀ ਕਾਊਂਟ ਹੁੰਦੀ ਆ ਜਦੋਂ ਤੁਸੀਂ ਸਕੇਲ ਤੇ ਪੁੱਲ ਹੁੰਦੇ ਆ। ਪਹਿਲਾਂ ਜਦੋਂ ਆਪਣੀ ਪੇਪਰ ਲੌਗ ਹੁੰਦੀ ਸੀ ਉਹਦੇ ਵਿੱਚ 52 ਜਾਂ 53 ਦੇ ਨਾਲ ਕੈਲਕੂਲੇਟ ਕੀਤਾ ਜਾਂਦਾ ਤੁਹਾਡੇ ਆਵਰਸ ਨੂੰ। ਔਰ ਇਹ ਇੱਕ ਫੈਕਟ ਹੈਗਾ ਕਿ ਔਰਗਨ ਵਾਲੇ ਜਿਹੜੇ ਆ ਉਹ ਤੁਹਾਡਾ ਕੈਲੀਫੋਰਨੀਆ ਦਾ ਪਿਛਲੇ 7 ਦਿਨਾਂ ਦਾ ਰੈਕਡ ਚੈੱਕ ਕਰ ਸਕਦੇ ਆ। ਚੈੱਕ ਕਰਨ ਤੋਂ ਬਾਅਦ ਜੇ ਤੁਹਾਡਾ 53 ਦੇ ਹਿਸਾਬ ਦੇ ਨਾਲ, ਤੁਹਾਡੇ ਆਵਰਲੀ ਹਿਸਾਬ ਦੇ ਨਾਲ ਜੇ ਤੁਹਾਡੇ ਮੀਲ ਜਿਹੜੇ ਆ ਉਹ ਜ਼ਿਆਦਾ ਬਣਦੇ ਆ, ਤੇ ਤੁਹਾਨੂੰ ਸਪੀਡਿੰਗ ਦੀ ਟਿਕਟ ਜਾਂ ਫਾਲਸੀਫਾਈਂਗ ਲੌਗ ਬੁੱਕ ਦੀ ਟਿਕਟ ਮਿਲਦੀ ਆ। ਸੋ 55 ਦੇ ਉੱਤੇ ਕੋਈ ਪੁਲਿਸ ਵਾਲਾ ਰੋਕ ਕੇ ਇਹ ਕਵੇ ਵੀ ਮਤਲਬ ਕਿ ਤੁਸੀਂ ਸਲੋ ਕਿਉਂ ਚੱਲ ਰਹੇ ਆ, ਆਈ ਡੋਂਟ ਥਿੰਕ ਸੋ ਦੈਟਸ ਪੋਸੀਬਲ ਲੀਗਲੀ। ਸੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਬਾਕੀ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਯੈਸ, ਜਿਹੜੀ ਇਹ ਚੀਜ਼ਾਂ ਆ ਇਹਨਾਂ ਦੇ ਉੱਤੇ ਸਟੱਡੀ ਹੋਣੀ ਚਾਹੀਦੀ ਆ, ਪ੍ਰੋਪਰ ਢੰਗ ਦੇ ਨਾਲ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਸਟੱਡੀ ਹੋਣੀ ਚਾਹੀਦੀ ਆ, ਸਾਰਾ ਕੁਛ ਇਹਦੇ ਸਰਵੇ ਹੋਣੀ ਚਾਹੀਦੀ ਆ, ਹਰ ਚੀਜ਼ ਹੋਣੀ ਚਾਹੀਦੀ ਆ ਬਿਫੋਰ ਇਟ ਟੇਕ ਪਲੇਸ। ਬਟ ਡੈਫੀਨਿਟਲੀ ਇਹ ਜਿਹੜੀ ਗੱਲ ਬਿਲਕੁਲ ਸਹੀ ਹੈ ਜੀ। ਅਗਲੇ ਕਾਲਰ ਮੋਨੂ। ਹਾਂਜੀ ਮੋਨੂ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਪਹਿਲੇ ਗੱਲ ਕਰਨੀ, ਪਹਿਲਾਂ ਜੀ ਇੱਕ ਮੈਂ ਗੱਲ ਕਰਨੀ ਆ। ਹੁਣੇ ਫੋਨ ਕੀਤਾ ਨਾ ਇੱਕ ਭਾਜੀ ਹੁਣੀ, ਇੱਕ ਨਵੇਂ ਮੁੰਡੇ ਮੁੰਦਰਾਂ ਪਾ ਲੈਂਦੇ ਆ ਨਾ, ਇਹ 'ਚ ਤੁਸੀਂ ਗੱਲ ਕਰਦੇ ਸਪੀਡ 'ਚ ਮੁੰਦਰਾਂ ਦਾ ਕੀ ਮਤਲਬ? ਮੈਨੂੰ ਇੱਕ ਆਪਣੇ ਸਮਝ ਨਹੀਂ ਆਉਂਦੀ ਪੰਜਾਬੀਆਂ ਦੀ। ਫਿਰ ਤੁਸੀਂ ਜਿਹੜਾ ਟੌਪਿਕ ਆ ਉੱਥੇ ਗੱਲ ਕਰੋ ਨਾ। ਦੇਖੋ ਨਾ, ਮੁੰਦਰਾਂ ਪਾ ਲੈਂਦੇ ਆ, ਕਿਸੇ ਦੀ ਗੱਲ ਨਹੀਂ ਸੁਣਦੇ, ਰਾਈਟ। ਯਾਰ ਮੁੰਦਰਾਂ ਦਾ ਕੀ ਮਤਲਬ? ਉਹ ਅਗਲੇ ਦੀ ਮਰਜ਼ੀ, ਉਹਦੀ ਬਾਡੀ ਜੋ ਮਰਜ਼ੀ ਪਾਵੇ, ਰਾਈਟ। ਇਹ ਮੈਨੂੰ ਕਈ ਇਹ ਸਮਝ ਨਹੀਂ ਆਉਂਦੀ ਕਿੱਦਾਂ ਦੇ ਲੋਕ ਆ ਜੀ। ਚਲੋ ਜੀ, ਆਪੋ ਆਪਣਾ ਹੁੰਦਾ। ਤੇ ਮੈਂ ਗੱਲ ਕਰਨੀ ਚਾਹੁੰਦਾ ਸੀ, ਜਿਹੜੇ ਕਹਿੰਦੇ ਨੇ ਤੁਸੀਂ 55, ਮੈਂ ਇੱਥੇ ਵਾਸ਼ਿੰਗਟਨ ਤੋਂ ਬੋਲਦਾ ਜੀ, ਸੈਟਲ ਤੋਂ ਜੀ। ਸਾਡੇ ਹੁਣ ਮੈਂ ਰਾਈਟ ਨਾਓ ਡਰਾਈਵ ਕਰ ਰਿਹਾ, ਟਰੱਕ ਚਲਾ ਰਿਹਾ ਮੈਂ, 66 ਤੇ ਕਰੂਜ਼ ਲਾਇਆ ਹੋਇਆ। ਸਾਡੇ ਟਰੱਕਾਂ ਦੀ ਸਪੀਡ ਹੈ 60 ਤੇ ਇੱਕ ਹਾਂਜੀ ਇੱਦਾਂ ਹੈ ਜੀ, ਰਾਈਟ। ਮੈਂ ਸਾਡੇ 60 ਪਰ 66 ਤੇ ਲਾਇਆ ਹੋਇਆ ਜੀ। ਸਾਡੇ ਇੱਥੇ ਕੈਲੀਫੋਰਨੀਆ 55 ਦੀ ਹੈ, ਰਾਈਟ। ਇਹ ਡਿਪੈਂਡ ਕਰਦਾ ਜੀ, ਮੈਂ ਕਿਤੇ ਪੜ੍ਹਿਆ ਸੀਗਾ ਨਾ, ਆਈ ਡੋਂਟ ਨੋ, ਮੈਂ ਰੌਂਗ ਵੀ ਹੋ ਸਕਦਾ। ਇਹ ਦੇਖਦੇ ਨਾ ਤੁਹਾਡਾ ਮਤਲਬ ਜਗ੍ਹਾ ਕਿੱਦਾਂ ਦੀ ਆ, ਉੱਥੇ ਹਵਾ ਦਾ ਕੀ ਪ੍ਰੈਸ਼ਰ ਆ, ਰਾਈਟ। ਉਸ ਹਿਸਾਬ ਨਾਲ ਇਹ ਸਪੀਡ ਆਈ ਥਿੰਕ ਸਿਲੈਕਟ ਕਰਦੇ ਆ ਨਾ, ਇੰਨੀ ਸਪੀਡ ਚਾਹੀਦੀ ਆ ਇੱਥੇ। ਫਿਰ ਹਾਈਵੇ ਦੀ ਜਿਹੜੀ ਹੈਗੀ ਆ ਬਣਤਰ ਕਿੱਦਾਂ ਦੀ ਆ, ਉਹਦੇ ਨੇੜੇ ਕੋਈ ਸਿਟੀ ਤਾਂ ਨਹੀਂ ਗੀ, ਰਾਈਟ। ਉਸ ਹਿਸਾਬ ਨਾਲ ਇਹ ਬਣਾਉਂਦੇ ਆ ਜੀ। ਥੈਂਕ ਯੂ ਜੀ। ਬਿਲਕੁਲ ਜੀ, ਕਾਫੀ ਫੈਕਟਰਸ ਹੁੰਦੇ ਆ ਜਿਹੜੇ ਇਹਦੇ ਵਿੱਚ, ਜੋ ਸਪੀਡਿੰਗ ਦੀ ਜਿਹੜੀ ਸਟੱਡੀ ਹੁੰਦੀ ਆ ਉਹਦੇ ਵਿੱਚ ਕਾਫੀ ਫੈਕਟਰ ਹੁੰਦੇ ਆ। ਜਿਹੜੇ ਤੁਹਾਡੇ ਕਰਵਸ ਹੁੰਦੇ ਆ, ਕਰਵ ਕਿੱਦਾਂ ਦੇ ਆ, ਤੁਹਾਡਾ ਦੇयर इज अ ਰੀਜ਼ਨ, ਇੱਕ ਕੋਈ ਰੀਜ਼ਨ ਹੈਗਾ ਆ ਜਿਹਦੇ ਲਈ ਤੁਹਾਡੇ ਜਿਹੜੇ ਐਕਸਲ ਆ ਕੈਲੀਫੋਰਨੀਆ ਦੇ ਵਿੱਚ ਉਹ 40 ਫੁੱਟ ਤੇ ਸੈੱਟ ਕੀਤੇ ਜਾਂਦੇ ਆ। ਜੇ ਤੁਸੀਂ ਕੈਲੀਫੋਰਨੀਆ ਤੋਂ ਬਾਹਰ ਚੱਲਦੇ ਆ ਤੇ ਤੁਸੀਂ ਉਹ ਐਕਸਲ ਜਿਹੜੇ ਉਹ ਪਿੱਛੇ ਕਿਤੇ ਵੀ ਫਿੱਟ ਕਰ ਸਕਦੇ ਆ, ਤੁਸੀਂ ਆਪਣੇ ਆਲ ਦਾ ਵੇ ਬੈਕ ਵੀ ਕਰ ਸਕਦੇ ਕਈ ਸਟੇਟਾਂ ਦੇ ਵਿੱਚ। ਪਰ ਕੈਲੀਫੋਰਨੀਆ ਦੇ ਵਿੱਚ 48 ਤੇ ਕਿਉਂ ਜਿਹੜਾ 40 ਤੇ ਕਿਉਂ ਸੈੱਟ ਕੀਤੇ ਜਾਂਦੇ ਆ? ਕਿਉਂਕਿ ਜਿਹੜੇ ਕਰਵ ਤੇ ਜਿੱਥੇ ਟਰੱਕ ਨੇ ਮੁੜਨਾ ਆ, ਉਹ ਕਰਵਸ ਜਿਹੜੇ ਇੱਥੋਂ ਦੇ ਆ ਉਹ ਡਿਫਰੈਂਟ ਹੈਗੇ ਆ, ਥੋੜ੍ਹੇ ਜਿਹੇ ਫਰਕ ਹੈਗੇ ਆ। ਸੋ ਬਹੁਤ ਜ਼ਿਆਦਾ ਫੈਕਟਰਸ ਹੈਗੇ ਆ। ਜਿਹੜੀ ਸਪੀਡ ਸੈੱਟ ਕੀਤੀ ਜਾਂਦੀ ਆ ਉਹ ਪਾਪੂਲੇਸ਼ਨ ਦੇ ਉੱਤੇ ਕੀਤੀ ਜਾਂਦੀ ਆ, ਹੋਰ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ, ਜਿਹੜੀ ਸੜਕ ਦੀ ਕੰਡੀਸ਼ਨ ਹੈਗੀ ਆ, ਜਿਹੜੀ ਅਪ ਹਿੱਲ ਆ, ਡਾਊਨ ਹਿੱਲ ਆ, ਬਹੁਤ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈ। ਸੋ ਇਹ ਇੱਕ ਚੀਜ਼ ਤੇ ਨਹੀਂ ਹੈਗਾ। ਬਾਕੀ ਦੂਸਰੀ ਗੱਲ ਜਿਹੜੀ ਤੁਸੀਂ ਕਿਹਾ ਕਿ ਮੁੰਦਰਾਂ ਵਾਲੀ ਗੱਲ ਆ, ਉਹ ਇੱਕ ਆਪਣੇ ਪੰਜਾਬੀ ਦੇ ਵਿੱਚ ਨਾ ਆਮ ਤੌਰ ਤੇ ਇੱਦਾਂ ਦੀ ਗੱਲ ਕੀਤੀ ਜਾਂਦੀ ਹੈ। ਡੈਫੀਨਿਟਲੀ ਯੂ ਆਰ ਰਾਈਟ ਕਿ ਕਿਸੇ ਦਾ ਆਪਣਾ ਪਹਿਰਾਵਾ ਹੈਗਾ, ਜਿੱਦਾਂ ਵੀ ਮਰਜ਼ੀ ਕੋਈ ਪਾ ਸਕਦਾ। ਉਹ 'ਚ ਕੋਈ ਉਹ ਕੋਈ ਡਿਟਰਮੀਨੇਸ਼ਨ ਨਹੀਂ ਹੋਣੀ ਚਾਹੀਦੀ, ਉਹ ਕੋਈ ਆਪਣਾ ਮਾਪਦੰਡ ਨਹੀਂ ਹੋਣਾ ਚਾਹੀਦਾ ਵੀ ਇਹਦੇ ਮੁੰਦਰਾਂ ਪਾਈਆਂ ਤੇ ਗਲਤੀ ਕਰੂਗਾ, ਮਤਲਬ ਕਿ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਬਣ ਜਾਂਦੀ। ਜਿੱਦਾਂ ਆਪਾਂ ਦੇਖਦੇ ਹਾਂ ਵੀ ਬਾਕੀਆਂ ਨੂੰ ਵੀ
ਪਰ ਉਹ ਕਈ ਵਾਰੀ ਆਪਣੇ ਪੰਜਾਬੀ ਦੇ ਵਿੱਚ ਨਾ ਇਦਾਂ ਮਤਲਬ ਕਿ ਕਹਿ ਦਿੱਤਾ ਜਾਂਦਾ ਆ, ਸਟੀਰੀਓਟਾਈਪ ਬਣਾ ਲਿਆ ਜਾਂਦਾ ਆ। ਆਈ ਨੋ ਆਪਣੇ ਇਕੱਲੇ ਪੰਜਾਬੀ ਨਹੀਂ, ਸਾਰੇ ਪਾਸੇ ਹੀ ਇਦਾਂ ਜਿਹੜਾ ਉਹ ਕਰਦੇ ਆ। ਸੋ ਇਸ ਚੀਜ਼ ਦਾ ਪਰਹੇਜ਼ ਜਿਹੜਾ ਸਾਰਿਆਂ ਨੂੰ ਹੀ ਜਿਹੜਾ ਉਹ ਕਰਨਾ ਚਾਹੀਦਾ ਵੀ ਭਾਈ ਇਦਾਂ ਦੀ ਗੱਲ ਸ਼ੁਭਦੀ ਨਹੀਂ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਰੂਬੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪੁੱਛਣਾ ਸੀ ਕਿ ਜਿਹੜੀ BOC 3 ਫਾਈਲਿੰਗ ਆ ਇਹਨੂੰ ਐਕਸਪਲੇਨ ਕਰੋਗੇ। ਆਲਸੋ ਇਹ ਮੈਂਡੇਟਰੀ ਹੁੰਦਾ ਰਜਿਸਟਰਿੰਗ ਕਰਨਾ? BOC 3 ਫਾਈਲਿੰਗ ਜਿਹੜੀ ਹੈ ਜੀ, ਹਾਂਜੀ BOC 3 ਫਾਈਲਿੰਗ ਮੈਂ ਡੀਟੇਲ ਦੇ ਵਿੱਚ ਨਹੀਂ ਤੁਹਾਨੂੰ ਸਮਝਾ ਸਕਦਾ, ਪਰ ਕਿਉਂਕਿ ਮੈਨੂੰ ਐਗਜ਼ੈਕਟਲੀ ਜਿਹੜੀ ਆ ਉਹ ਮੈਂ ਨਹੀਂ ਤੁਹਾਨੂੰ ਦੱਸ ਸਕਦਾ। ਪਰ BOC ਫਾਈਲਿੰਗ ਜਿਹੜੀ ਤੁਹਾਡੀ ਰਿਕੁਆਇਰਡ ਹੁੰਦੀ ਹੈ, ਮੈਂਡੇਟਰੀ ਹੁੰਦੀ ਆ, ਜੇ ਤੁਹਾਡੇ ਆਪਰੇਸ਼ਨਸ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਆਪਰੇਸ਼ਨਸ ਕਰਦੇ ਆ। ਸੋ ਕੌਣ ਬੈਸਟ ਆਨਸਰ ਜਿਹੜਾ ਇਹਨਾਂ ਨੂੰ ਜਿਹੜਾ ਉਹ ਕਰ ਸਕਦਾ ਹੈ, ਜਿਨ੍ਹਾਂ ਮੈਂ ਨੈਕਸਟ ਪ੍ਰੋਗਰਾਮ ਦੇ ਵਿੱਚ ਆਨਸਰ ਇਹਦਾ ਕਰ ਦੂੰਗਾ ਐਗਜ਼ੈਕਟਲੀ ਕੀ ਹੈਗਾ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਸੁਣਦੇ ਰਹੋ ਜੀ ਨੈਕਸਟ ਟਾਈਮ ਵੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਨੇ, ਲੱਕੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਲੱਕੀ ਬੋਲਦਾ ਭਾਜੀ ਆਪਣੇ। ਹਾਂਜੀ ਮੈਂ ਜੀ, ਰਮਨ ਜੀ ਨੇ ਇੱਕ ਗੱਲ ਕਹੀ ਸੀ 70 ਦੀ ਸਪੀਡ ਤੋਂ ਬਾਅਦ ਚ ਜਿੱਦਾਂ ਟਰੱਕ ਸਾਂਭਣਾ ਬਹੁਤ ਔਖਾ ਹੈ। ਮੈਂ ਜੀ ਇਹਨਾਂ ਦੀ ਗੱਲ ਦੇ ਨਾਲ 1000 ਟਾਈਮ ਸਹਿਮਤ ਹਾਂ ਜੀ, ਕਿਉਂਕਿ ਜ਼ਿਆਦਾ 70 ਤੋਂ ਉੱਪਰ ਸਪੀਡ ਚ ਟਰੱਕ ਬਹੁਤ ਔਖਾ ਸਾਂਭਣਾ, ਇਹ 'ਚ ਕੋਈ ਸ਼ੱਕ ਨਹੀਂ ਜੀ। ਦੂਜੀ ਗੱਲ, ਇੱਕ ਬਾਈ ਜੀ ਹੁਣੇ ਆਏ ਸੀਗੇ ਥੋੜੀ ਦੇਰ ਪਹਿਲਾਂ, ਉਹ ਕਹਿੰਦੇ 55 ਦੇ 60 ਦੀ ਸਪੀਡ ਆ, ਤਾਂ ਉਹਨਾਂ ਨੇ ਸ਼ਾਹ ਤੇ ਕਰੂਜ਼ ਲਾਇਆ। ਦੇਖੋ ਭਾਜੀ ਮੈਨੂੰ 24ਵਾਂ ਸਾਲ ਆ, ਡਿਪੈਂਡ ਆਫਿਸਰ ਤੇ ਆ, ਸਪੀਡ ਕਹਦੇ ਕੋਲ ਜੀ ਟਰੱਕ ਦੀ 55 ਆ, ਇੱਥੇ 58 ਦੀ ਟਿਕਟ ਫ੍ਰੀ ਨਾਲ ਮਿਲੀ ਬੰਦੇ ਨੂੰ 2007 ਚ। ਉਹ ਬੰਦਾ ਉੱਥੇ ਗਿਆ ਸੀਗਾ ਕੋਰਟ ਚ, ਕਹਿੰਦਾ ਜੀ ਮੈਂ ਸਪੀਡਿੰਗ ਕੀਤੀ ਨਹੀਂ, ਇੱਥੇ ਮੈਂ ਬਾਹਰ ਦੇ ਜਾਂਦੇ ਸੀ ਸਾਰੇ, ਮੈਂ 58 ਦਾ ਸੀਗਾ, ਤੇ ਜੱਜ ਕਹਿੰਦਾ ਫਿਰ ਸਪੀਡਿੰਗ ਤਾਂ 55 ਦੀ ਹੈ ਨਾ। ਇਹ ਡਿਪੈਂਡ ਆਫਿਸਰ ਤੇ ਆ, ਤੁਹਾਨੂੰ ਟਿਕਟ ਉਹਨੇ ਦੇਣੀ ਹੈ ਕਿ ਨਹੀਂ ਦੇਣੀ। ਬਾਹਰ ਦੇ ਵੀ ਤੁਰੇ ਜਾਂਦੇ ਕਈ ਵਾਰੀ ਪੁਲਿਸ ਵਾਲਿਆਂ ਦੇ ਇਲਾਕਿਆਂ ਦੀ ਹੈ ਨਾ। ਤੇ ਹੈਲੋ ਜੀ ਸੁਣ ਰਹੇ ਹਾਂ ਜੀ। ਹਾਂਜੀ ਦੂਜੀ ਬੇਨਤੀ, ਦੇਖੋ ਆਪਾਂ ਜਦੋਂ ਮੈਂ ਵੀ ਹੁਣ ਭਾਜੀ ਦੇ ਨਾਲ ਮੈਂ ਵੀ ਕਹਿੰਦਾ 65 ਦੀ ਹੋ ਜਾਏ ਬੰਦ ਦੇਣਾ, ਕੋਈ ਗੱਲ ਨਹੀਂ, ਪਰ ਜਦੋਂ ਆਪਾਂ ਭਾਜੀ ਆਪ ਇੱਦਾਂ ਕਰਦੇ ਹਾਂ, ਆਪ ਭਜਾਉਂਦੇ ਹਾਂ, ਦੂਜੇ ਨੂੰ ਸਿੱਖਿਆ ਦੇਣ ਇੱਦਾਂ ਨਾ ਕਰੀਏ। ਭਾਜੀ ਹੁਣੇ ਕਹਿ ਕੇ ਗਏ ਆ ਕਿ ਮੈਂ ਜਿੱਦਾਂ ਮੇਰਾ ਟਰੱਕ ਬੰਨਿਆ ਹੋਇਆ ਮਾਰਕੀਟ ਨਾਲ, ਇਹਨਾਂ ਭਾਜੀ ਹੁਣਾਂ ਦੇ ਟਰੱਕ ਦੇ ਉੱਤੇ ਭੰਗੜੇ ਵਾਲੀਆਂ ਫੋਟੋਆਂ ਲੱਗੀਆਂ ਹੋਈਆਂ, ਮੈਂ ਟਰੱਕ ਦੇ ਸਟੀਅਰਿੰਗ ਛੱਡ ਕੇ ਭੰਗੜਾ ਪਾਉਂਦਾ ਇਹਨੂੰ ਦੇਖਦੇ ਰਿਹਾ ਬਾਈ ਨੂੰ। ਹੁਣ ਦੂਜੇ ਨੂੰ ਉਪਦੇਸ਼ ਦਿੰਦੇ ਇੱਦਾਂ ਨਾ ਕਰੋ ਜੀ, ਇਹ ਗਲਤ ਕੰਮ ਨਾ ਕਰੋ। ਇਹ ਵੀ ਭਾਜੀ 75 ਤੋਂ ਘੱਟ ਨਹੀਂ ਸੀ ਜਾਂਦੇ ਭਾਜੀ, ਭੰਗੜੇ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਟਰੱਕ ਤੇ, ਪੁੱਛ ਲਓ ਬਾਈ ਨੂੰ। ਤੇ ਮੈਂ ਆਪ ਇਹਨੂੰ 5 ਤੇ ਭੰਗੜਾ ਪਾਉਂਦਾ ਦੇਖਿਆ, ਤਾਂ ਅੱਜ ਲੋਕਾਂ ਨੂੰ ਸਿੱਖਿਆ ਦਿੰਦੇ ਇੱਦਾਂ ਨਾ ਕਰਕੇ ਅਸੀਂ ਡਰ ਕੇ ਚੱਲੀਏ, ਕਿਸੇ ਨੂੰ ਮਾੜਾ ਨਾ ਕਹੋ ਭਾਜੀ। ਥੈਂਕ ਯੂ ਜੀ, ਥੈਂਕ ਯੂ ਜੀ। ਤੇ ਬਿਲਕੁਲ ਇਹ ਚੀਜ਼ਾਂ ਤਾਂ ਜਿਹੜੀਆਂ ਸਾਰਿਆਂ ਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਹੁਣ ਆਪਾਂ ਦੇਖਦੇ ਹਾਂ ਜਦੋਂ ਖੁਦ ਗੱਡੀ 'ਚ ਹੁੰਦੇ, ਜਿਹੜਾ ਟਰੱਕ ਵਾਲਾ ਵੀ ਚਲਾ ਰਿਹਾ, ਜਦੋਂ ਖੁਦ ਗੱਡੀ 'ਚ ਹੁੰਦਾ ਆ ਵੀ ਉਹ ਬੰਦਾ ਕਹਿੰਦਾ ਵੀ ਯਾਰ ਆਹ ਤੇਜ਼ ਜਾਂਦੇ, ਉਹ ਹੁੰਦਾ ਆਪ ਟਿੱਪਣੀਆਂ ਜਿਹੜੀਆਂ ਉਹ ਕਰਦੇ ਹੋਏ ਉਦੋਂ ਆਪਾਂ ਜਾਂਦੇ ਹੁੰਦੇ ਹਾਂ। ਸੋ ਇਹ ਸੋਚੋ ਵੀ ਜਿਹੜਾ ਵੀ ਜਾ ਰਿਹਾ ਆ ਟਰੱਕ ਦੇ ਉੱਤੇ, ਨਾਲ ਜੇ ਤੁਸੀਂ ਟਰੱਕ 'ਚ ਆ ਤਾਂ ਦੂਜੇ ਉਹ ਵੀ ਕਿਸੇ ਦਾ ਪਰਿਵਾਰ ਆ, ਤੇ ਜੇ ਕੋਈ ਹੋਰ ਚਲਾ ਰਿਹਾ ਤੇ ਜੇ ਤੁਸੀਂ ਆ ਤੇ ਤੁਸੀਂ ਵੀ ਕਈਆਂ ਦੇ ਲਈ ਜਿਹੜੀ ਉਹ ਲਾਇਬਲ ਹੁੰਦੇ ਆ। ਸੋ ਕਈ ਜ਼ਿੰਮੇਵਾਰੀਆਂ ਨੇ, ਰਿਸਪੌਂਸਿਬਿਲਿਟੀਆਂ ਨੇ। ਸੋ ਸਾਰੇ ਜਾਣੇ ਮਿਲ ਜੁਲ ਕੇ ਜਿਹੜਾ ਚੱਲਣ ਵਾਲਾ ਧਿਆਨ ਦੇ ਨਾਲ 55 ਕਰ ਦਿਓ, 65 ਕਰ ਦਿਓ, 70 ਕਰ ਦਿਓ, 75 ਕਰ ਦਿਓ। ਇਨ ਦੀ ਐਂਡ ਜਿਹੜਾ ਆ ਜੇ ਉਸ ਨੂੰ ਨਹੀਂ ਮੰਨਾਂਗੇ, ਚਾਹੇ ਜਿੰਨੀ ਵੀ ਕਰ ਦਿਓ, ਤਾਂ ਫਿਰ ਗੱਲ ਉੱਥੇ ਜਿਹੜੀ ਉਹ ਆ ਜਾਣੀ ਆ। ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਰਾਜਕਰਮਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਬਸ ਇਹੀ ਐਡ ਕਰਨਾ ਸੀ, ਇੱਕ ਭਾਈ ਸਾਹਿਬ ਪਹਿਲਾਂ ਕਹਿ ਗਏ। ਸੋ ਆਪਾਂ ਨੂੰ ਸਟੀਰੀਓਟਾਈਪ ਨਹੀਂ ਕਰਨਾ ਚਾਹੀਦਾ ਵੀ ਕਿਸੇ ਨੇ ਨੰਤੀਆਂ ਪਾਈਆਂ ਜੇ। ਸੋ ਆਪਾਂ ਪਿੱਛੇ ਜੇ ਇਹ ਵੀ ਦੇਖਿਆ ਸੀ ਵੀ ਇੱਕ 60 ਸਾਲਾਂ ਦਾ ਆਪਣਾ ਬਜ਼ੁਰਗ ਸੀ, ਖੁੱਲੀ ਦਾੜੀ ਸੀ, ਤਾਂ ਸ਼ਰਾਬ ਦੀ ਬੋਤਲ ਫੜ ਕੇ ਚਲਾਈ ਜਾਂਦਾ ਸੀ। ਸੋ ਇਹ ਨਹੀਂ ਵੀ ਨੰਤੀਆਂ ਵਾਲੇ ਗਲਤ ਕੰਮ ਕਰਦੇ ਤਾਂ ਸਿੰਘ ਨਹੀਂ ਕਰਦੇ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਟਰੱਕਰ ਭਰਾ ਆ ਉਹਨਾਂ ਨੂੰ ਬੇਨਤੀ ਹੈ, ਤੁਹਾਡੀ ਚੁਆਇਸ ਆ, ਜੇ ਕਿਸੇ ਨੇ ਬਾਲ ਕਟਾਏ ਆ, ਸਿੰਘ ਆ, ਜਿੱਦਾਂ ਮਰਜ਼ੀ, ਇਹ ਕੋਈ ਤੁਸੀਂ ਕਿਸੇ ਦੇ ਫੋਰਸ ਨਹੀਂ ਕਰ ਸਕਦੇ, ਪਰ ਤੁਸੀਂ ਇੱਕ ਕੌਮ ਨੂੰ ਰੀਪ੍ਰਜੈਂਟ ਕਰ ਰਹੇ ਆ। ਬਹੁਤ ਹੀ ਛੋਟੀ ਜਿਹੀ ਕੌਮ ਹੈਗੀ ਆ, ਤੇ ਅਸੀਂ ਕਾਫੀ ਵੱਡੀ ਅਮਾਊਂਟ ਦੇ ਵਿੱਚ ਟਰੱਕਿੰਗ ਇੰਡਸਟਰੀ 'ਚ ਜਾ ਰਹੇ ਹਾਂ, ਤੇ ਜਿੰਨੇ ਵੀ ਟਰੱਕਰਸ ਆ ਪੂਰੇ USA ਦੇ ਵਿੱਚ ਜਾ ਰਹੇ ਆ। ਇੱਕ ਤਰ੍ਹਾਂ ਨਾਲ ਰੋਲ ਮਾਡਲ ਬਣ ਕੇ ਰਹੋ, ਕਿਤੇ ਵੀ ਜਾਣਾ ਐਨ ਸਵਾਰ ਕੇ, ਚਾਹੇ ਬਾਲ ਕੱਟੇ ਵੀ ਆ, ਜੇ ਸਰਦਾਰ ਵੀ ਐਨ ਪੱਗ ਵਧੀਆ ਸਜਾ ਕੇ ਜਾਓ, ਤਾਂ ਕਿ ਇਹ ਨਾ ਹੋਵੇ ਵੀ ਅਗਲੇ ਸੋਚਣ ਵੀ ਆਹ ਯਾਰ ਬੰਦੇ ਕੌਣ ਤੁਰੇ ਫਿਰਦੇ ਆ, ਹੈ ਨਾ। ਸੋ ਤੁਸੀਂ ਇੱਕ ਰੀਪ੍ਰਜੈਂਟ ਕਰ ਰਹੇ ਆ, ਆਪਾਂ ਆਇਡੈਂਟਿਟੀ ਦੀ ਲੜਾਈ ਲੜ ਰਹੇ ਹਾਂ USA ਦੇ ਵਿੱਚ। ਸਾਰਿਆਂ ਨੂੰ ਪਤਾ ਵੀ ਸਿੱਖ ਆਇਡੈਂਟਿਟੀ ਦੀ ਲੜਾਈ ਕਿੰਨੇ ਚਿਰਾਂ ਤੋਂ ਲੜ ਰਹੇ ਆ। ਸੋ ਇਹ ਜ਼ਰੂਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਭਾਜੀ ਜਿੱਦਾਂ ਦਾ ਮਰਜ਼ੀ ਤੁਹਾਡਾ ਸਰੂਪ ਹੈਗਾ,
ਐਨ ਵਧੀਆ ਤਰੀਕੇ ਦੇ ਨਾਲ ਤੁਸੀਂ ਇੱਕ ਰਿਪਰੈਜ਼ੈਂਟ ਕਰ ਰਹੇ ਕੌਮ ਨੂੰ, ਵਧੀਆ ਤਰੀਕੇ ਨਾਲ ਕਰੋ ਜੀ। ਜੀ ਬਿਲਕੁਲ, ਡੈਫੀਨੇਟਲੀ ਜੀ, ਬਿਲਕੁਲ ਰਾਜਕਰਨ, ਇਹ ਸਹੀ ਗੱਲ ਆ ਕਿ ਇੱਕ ਰਿਪਰੈਜ਼ੈਂਟੇਸ਼ਨ ਹੈ ਸਾਡੀ, ਔਰ ਅਸੀਂ ਕਦੋਂ ਤੱਕ ਕਿੱਥੋਂ ਤੱਕ ਇਹਨੂੰ ਸੀਰੀਅਸਲੀ ਲੈਂਦੇ ਹਾਂ ਉਹ ਸਾਡੇ ਤੇ ਡਿਪੈਂਡ ਕਰਦਾ ਹੈ। ਤੇ ਰਾਜਕਰਨ, ਮੈਂ ਆਪਣੇ ਜਿਹੜੇ ਫੇਸਬੁੱਕ ਵਾਲੇ ਜਿਹੜੇ ਹੈਗੇ ਆ, ਜਿੱਥੇ ਆਪਣੇ ਕਮੈਂਟਸ ਹੈਗੇ ਆ, ਉਹਦੇ 'ਚ 2-3 ਐਪੀਸੋਡ ਜਿਹੜੇ ਆ ਮੈਂ ਉਹ ਉੱਥੇ ਪੋਸਟ ਕੀਤੇ ਹੈਗੇ। ਰੂਬੀ ਉਹਨਾਂ ਨੇ ਜਿਹੜੀ ਕਾਲ ਕੀਤੀ ਸੀਗੀ ਕਿ BOC ਬਾਰੇ, ਸੋ ਪਲੀਜ਼ ਤੁਸੀਂ ਉਹ ਐਪੀਸੋਡ ਜਿਹੜੇ ਆ ਉਹ ਸੁਣ ਸਕਦੇ ਹੋ। ਉਹਦੇ ਵਿੱਚ ਡਿਟੇਲ ਦੇ ਵਿੱਚ ਪਰਮਿਟਿੰਗ ਦਾ ਸਾਰਾ ਦੱਸਿਆ ਹੋਇਆ, ਪਰ ਡੈਫੀਨੇਟਲੀ ਮੈਂ ਨੈਕਸਟ ਵੀਕ ਜਿਹੜਾ ਆ ਉਹਦਾ ਡਿਟੇਲ ਦੇ ਵਿੱਚ ਗੱਲ ਕਰਕੇ ਦੱਸ ਦਿਆਂਗੇ ਉਹਦੀ ਸਾਰੀ। ਤੇ ਰਾਜਕਰਨ, ਜਿਹੜੀ ਆਪਣੀ ਆਪਾਂ ਇੰਸ਼ੋਰੈਂਸ ਦੀ ਹਾਈਕ ਦੀ ਗੱਲ ਕਰਦੇ ਸੀਗੇ। ਹਾਂਜੀ ਰਮਨ ਜੀ, ਮੈਂ ਸੌਰੀ ਮੈਂ ਤੁਹਾਨੂੰ ਵਿੱਚ ਕਰ ਰਿਹਾ ਕਿਉਂਕਿ ਸਮਾਂ ਆਪਣੇ ਕੋਲ ਘੱਟ ਆ। ਮੇ ਬੀ ਆਪਾਂ ਉਹ ਜ਼ਰੂਰ ਆਪਾਂ ਨੈਕਸਟ ਟਾਈਮ ਕਰ ਲਈਏ। ਆਪਾਂ ਜਿਹੜੇ ਕੁਝ ਹੋਰ ਕਾਲਰ ਜੁੜੇ ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਜਾਣ ਲੈਂਦੇ ਆ ਜੀ ਪਹਿਲੋਂ। ਜੀ ਸਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਜਿਹੜੇ ਇੱਕ ਪਹਿਲਾਂ ਬਾਈ ਆਇਆ ਸੀ ਨਾ, ਜਿਹੜੇ ਕਹਿੰਦੇ ਸਟੱਡੀ ਹੋਣ ਵਾਲੀ ਆ, ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ ਬਾਈ ਜੀ। ਕਿਉਂਕਿ ਜਿਹੜੇ ਹੁਣ ਅਸੀਂ 65 ਤੇ ਜਾਂਦੇ ਹਾਂ ਬਾਈ ਜੀ, ਤਾਂ ਜਾਂਦੇ ਹਾਂ ਕਿਉਂਕਿ 55 ਦੀ ਸਪੀਡ ਬਹੁਤ ਜ਼ਿਆਦਾ ਸਲੋ ਆ, ਹੈ ਨਾ। ਤੇ ਜਿਹੜੇ ਬੰਦੇ ਬਾਈ ਜੀ 55 ਤੇ ਚਲੋ ਮੰਨ ਲਿਆ ਜਾਂਦੇ ਨੇ, ਤੇ ਕਾਰਾਂ ਦਾ ਬਾਈ ਜੀ 70 ਤੇ ਜਾਂਦੀਆਂ ਹੀ ਨਹੀਂ। ਕਾਰਾਂ ਵਾਲੇ ਦਾ 85 ਤੋਂ ਘੱਟ ਜਾਂਦੇ ਨਹੀਂ। ਜੇ ਆਪਾਂ ਟਰੱਕਾਂ ਦੇ ਨਾਲ ਲਾ ਕੇ ਦੇਖ ਲੈਂਦੇ ਹਾਂ ਨਾ, ਵੀ ਟਰੱਕ 55 ਵਾਲੇ 65 ਤੇ ਜਾਂਦੇ ਨੇ, ਤਾਂ ਬਾਈ ਜੀ ਕਾਰਾਂ ਵਾਲੇ ਤਾਂ ਚਲੋ, ਟਰੱਕਾਂ ਵਾਲੇ ਮੰਨ ਲਿਆ 55 ਮੈਕਸੀਮਮ, ਅਸੀਂ 55 ਤੇ ਚਲਾਉਣ ਨੂੰ ਤਿਆਰ ਹਾਂ। ਪਰ ਫਿਰ 30 ਤੋਂ 35 ਮੀਲ ਪਰ ਆਵਰ ਦਾ ਬਾਈ ਜੀ ਫਰਕ ਪੈ ਜਾਣਾ ਸਪੀਡ ਦਾ। ਤੇ ਜੇ ਟਰੱਕ ਹੁਣ ਸਲੋ ਜਾਂਦਾ ਤੇ ਉਹਨੇ ਲਾਈਨ ਚੇਂਜ ਕਰ ਲਈ, ਤਾਂ ਪਿੱਛੋਂ ਗੱਡੀ ਵਾਲਾ 30 ਮਾਈਲ ਦੀ ਫਰਕ ਨਾਲ ਆਉਂਦਾ, ਤੇ ਬਾਈ ਜੀ ਕਿੱਡਾ ਵੱਡਾ ਹੈਪਨ ਹੋ ਸਕਦਾ। ਤੇ ਜਿਹੜੇ ਇੱਕ ਬੰਦੇ ਨੇ ਕਿਹਾ ਸੀਗਾ ਵੀ ਉਹਨੂੰ ਮਿਡਲ ਲਾਈਨ 'ਚ ਆਪਾਂ ਨੂੰ ਜਾਣ ਤੇ ਉਹ ਟਿਕਟ ਦੇ ਗਿਆ ਜਾਂ ਜਿੱਦਾਂ ਵੀ ਆ, ਪਰ ਜੇ ਬਾਈ ਜੀ ਆਪਾਂ ਹੁਣ ਮਿਡਲ ਲਾਈਨ ਦੇ ਵਿੱਚ ਜੇ ਆਪਾਂ ਮੇਰੇ ਅਕੋਰਡਿੰਗ ਆਪਣੇ ਐਕਸੀਡੈਂਟ ਹੋਣ ਦੇ ਚਾਂਸਸ ਜ਼ਿਆਦਾ ਨਹੀਂ, ਕਿਉਂਕਿ ਰਾਈਟ ਲਾਈਨ ਦੇ ਵਿੱਚ ਤੁਹਾਨੂੰ ਵੀ ਪਤਾ ਹਰ ਬੰਦਾ ਜਿਹੜਾ ਐਗਜ਼ਿਟ ਕੱਢਦਾ ਉਹ ਰਾਈਟ ਲਾਈਨ ਦੇ ਵਿੱਚ ਬ੍ਰੇਕਾਂ ਮਾਰਦਾ ਸਲੋ ਹੁੰਦਾ। ਜਦੋਂ ਹੀ ਆਪਾਂ ਉਹ ਰੈਂਪ ਕ੍ਰਾਸ ਕਰਦੇ ਹਾਂ, ਅੱਗੇ ਉਹ ਰੈਂਪ ਜਿਹੜਾ ਫਰੀਵੇ ਤੇ ਚੜ੍ਹਦੇ ਆ ਉਹ ਪੈਣ ਵਾਲੇ ਹੁੰਦੇ ਨੇ। ਉਹ ਦੇਖਦੇ ਨਹੀਂ ਵੀ ਟਰੱਕ ਪਹਿਲਾਂ ਆਉਂਦਾ ਜਾਂ ਜਿਹੜਾ ਬੰਦਾ ਫਰੀਵੇ ਤੇ ਪਹਿਲਾਂ ਜਾ ਰਿਹਾ ਉਹਦੀ ਪਹਿਲ ਹੁੰਦੀ ਆ। ਉਹ ਤਾਂ ਬਾਈ ਜੀ ਸਲੋ ਹੁੰਦੇ ਹੀ ਨਹੀਂ, ਕਦੇ ਵੀ ਨਹੀਂ ਸਲੋ ਹੁੰਦੇ। ਤੁਸੀਂ ਆਪ ਚਾਹੇ ਨੋਟ ਕਰ ਲਿਓ, ਉਹ ਕਹਿੰਦੇ ਆ ਵੀ ਅਸੀਂ ਪਹਿਲਾਂ ਹੋਣਾ ਤੇ ਤੁਹਾਨੂੰ ਸਲੋ ਹੋਣਾ ਚਾਹੀਦਾ, ਜਿਹੜਾ ਬੰਦਾ ਆਲਰੇਡੀ ਫਰੀਵੇ ਤੇ ਜਾਂਦਾ। ਤਾਂ ਟਰੱਕ ਦਾ ਬਾਈ ਜੀ ਲਾਈਨ ਹੀ ਚੇਂਜ ਕਰਦੇ ਰਹਿ ਜਾਣਗੇ ਹਿਸਾਬ ਨਾਲ, ਜੇ ਅਸੀਂ ਇਕੱਲੇ ਰਾਈਟ ਲਾਈਨ 'ਚ ਹੀ ਜਾਈਏ। ਨਹੀਂ, ਬਿਲਕੁਲ ਬਿਲਕੁਲ ਡੈਫੀਨੇਟਲੀ ਸਨੀ, ਇਹ ਗੱਲਾਂ ਜਿਹੜੀਆਂ ਸਹੀ ਹੈਗੀਆਂ। ਜਦੋਂ ਟੈਕਨੀਕਲੀ ਤੁਸੀਂ ਟਰੱਕ ਚਲਾਉਂਦੇ ਆ ਨਾ, ਤੇ ਟੈਕਨੀਕਲੀ ਤੁਹਾਨੂੰ ਬਹੁਤ ਚੀਜ਼ਾਂ ਜਿਹੜੀਆਂ ਉਹ ਸਮਝ ਆਉਂਦੀਆਂ। ਜਦੋਂ ਆਪਾਂ ਕਾਰਾਂ ਵਾਲਿਆਂ ਦੀ ਗੱਲ ਕਰਦੇ ਹਾਂ ਤਾਂ ਮੈਜੋਰਟੀ ਟਾਈਮ ਜਿਹੜਾ ਹੈਗਾ ਕਾਰਾਂ ਵਾਲਿਆਂ ਦਾ ਇਹੋ ਹੀ ਕੰਮ ਹੁੰਦਾ ਹੈ ਕਿ ਜਿਹੜਾ ਫਾਲਟ ਹੈਗਾ ਆ ਉਹ ਕਾਰ ਵਾਲੇ ਦਾ ਡੈਫੀਨੇਟਲੀ ਜ਼ਿਆਦਾ ਹੁੰਦਾ ਆ। ਔਰ ਪਰ ਗਿਣਿਆ ਸਿਰਫ ਵੱਡੇ ਟਰੱਕ ਵਾਲੇ ਨਹੀਂ ਜਾਂਦਾ, ਕਿਉਂਕਿ ਕਈ ਵਾਰੀ ਉਹ ਵੱਡਾ ਟਰੱਕ ਜਿਹੜਾ ਉਹ ਦਿਖ ਜ਼ਿਆਦਾ ਜਲਦੀ ਜਾਂਦਾ। ਸੋ ਡੈਫੀਨੇਟਲੀ ਐਂਡ ਸਟੱਡੀ ਦਾ ਬਿਲਕੁਲ ਮੈਂ ਉਸ ਚੀਜ਼ ਨਾਲ, ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਉਸ ਹੱਕ 'ਚ ਹੈ ਕਿ ਸਟੱਡੀ ਹੋਣੀ ਚਾਹੀਦੀ ਆ, ਸਟੱਡੀ ਕਰਨੀ ਚਾਹੀਦੀ ਆ, ਔਰ ਇਹਦੇ ਉੱਤੇ ਪੂਰੇ ਦਾ ਪੂਰਾ ਜਿਹੜਾ ਆ ਇੱਕ ਮਤਲਬ ਕਿ ਗਵਰਨਮੈਂਟ ਵੱਲੋਂ ਸਾਰਾ ਕੁਝ ਜਿਹੜਾ ਆ ਉਹ ਮਤਲਬ ਕਿ ਢੰਗ ਤਰੀਕੇ ਦੇ ਨਾਲ ਇਹਨੂੰ ਹੋਣ। ਕਿਉਂਕਿ ਜਿਹੜੀ ਹੁਣ ਜਿੱਦਾਂ ਰਾਜਕਰਨ ਕਿਹਾ ਕਿ ਬੜੀ ਦੇਰ ਦੀ ਇਹ ਚੀਜ਼ ਜਿਹੜੀ ਆ ਲਾਗੂ ਹੋਈ ਆ, ਪਰ ਹੁਣ ਇਹਦੀ ਜਿਹੜੀ ਸਟੱਡੀ ਆ ਉਹ ਬਣਦੀ ਆ। ਜੀ ਬਿਲਕੁਲ। ਇੰਜੀਨੀਅਰਿੰਗ ਤੇ ਟ੍ਰੈਫਿਕ ਸਰਵੇ ਵਾਲੇ ਕਰਦੇ ਨੇ, ਕੈਲ ਟਰਾਂਸ ਜਿਹੜੇ ਆ ਉਹਨਾਂ ਦੇ ਵੱਲੋਂ 85th ਪਰਸੈਂਟਾਈਲ ਇੱਕ ਰੂਲ ਆ ਇਹਨਾਂ ਦਾ, ਉਹਦੇ ਤਹਿਤ ਇਹ ਸਪੀਡ ਜਿਹੜੀ ਨਿਰਧਾਰਿਤ ਇਹਨਾਂ ਨੇ ਜਿਹੜੀਆਂ ਉਹ ਕੀਤੀਆਂ ਹੋਈਆਂ ਆ ਜੀ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਅਗਲਾ ਸਰਵੇ ਜਿਹੜਾ ਉਹ ਕਦੋਂ ਕਰਦੇ ਨੇ ਤੇ ਕੀ ਅਪਡੇਟ ਕਰਦੇ ਨੇ ਜਾਂ ਨਹੀਂ, ਉਸ ਦੇ ਵਿੱਚ ਕਰਦੇ ਨੇ। ਅਮਰੀਕ ਸਿੰਘ ਜੀ। ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ। ਰਮਨ ਭਾਜੀ ਸਤਿ ਸ਼੍ਰੀ ਅਕਾਲ, ਮੈਂ ਫਰੈਜ਼ਨੋ ਤੋਂ ਬੋਲਦਾ। ਜਿਹੜੀ ਜਦੋਂ ਆਪਾਂ ਸ਼ੁਰੂ ਦੇ ਵਿੱਚ ਗੱਲ ਹੋਈ ਸੀ ਨਵਾਡਾ ਤੇ ਓਰੀਗਨ ਤੇ ਕੈਲੀਫੋਰਨੀਆ ਜੋ ਐਗਜ਼ਾਮਪਲ ਦਿੱਤੀ ਸੀ, ਇੱਥੇ ਫੈਡਰਲ ਸਿਸਟਮ ਆ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਪ੍ਰੋੜਤਾ ਨਹੀਂ ਸੀ ਕੀਤੀ, ਤੁਸੀਂ ਇਹ ਕਹਿ ਰਹੇ ਸੀਗੇ ਬਈ ਹਰੇਕ, ਜਿੱਦਾਂ ਮੈਂ ਅੰਡਰਸਟੈਂਡ ਕਰਦਾ ਉੱਦਾਂ ਹੋਣੀ ਵੀ ਚਾਹੀਦੀ ਆ ਕਿ ਹਰੇਕ ਸਟੇਟ ਦਾ ਆਪੋ ਆਪਣਾ ਲਾਅ ਆ, either you like it or not like it. So while in Rome, to be as Romans are. Secondly, ਜਿਹੜੀ ਜ਼ਿਆਦਾ ਤੋਂ ਜ਼ਿਆਦਾ ਸਪੀਡ ਆ, ਜਿਹੜੀ 70 ਤੋਂ ਸਪੀਡ ਜਿੱਦਾਂ ਵੱਧ ਜਾਂਦੀ ਆ, ਉਹ ਖਤਰਨਾਕ ਹੈਗੀ। ਮੈਂ ਕੈਲੀਫੋਰਨੀਆ 'ਚ ਟਰੱਕ ਚਲਾਉਣਾ ਹੁਣ ਲੇਟਲੀ 3 ਸਾਲ ਤੋਂ, ਪਹਿਲਾਂ ਆਲ ਓਵਰ ਚਲਾਇਆ, 25-26 ਲੱਖ ਮੀਲ ਟਰੱਕ ਚਲਾਇਆ। ਜਿਹੜੀ 55 ਤੋਂ 60 ਦੇ ਵਿੱਚ ਸਪੀਡ ਆ, ਉਹਦੇ ਲਈ ਵੀ ਅਗਰ ਇੱਕ ਵਾਰੀ ਟ੍ਰੈਫਿਕ ਇੱਕਦਮ ਲੱਗ ਜਾਏ ਤਾਂ ਇੱਕ ਫੁੱਟਬਾਲ ਦੀ ਫੀਲਡ ਲੱਗਦੀ ਆ ਉਹਨੂੰ ਰੋਕਣ ਦੇ ਲਈ। ਸੋ ਇਟਸ ਡੇਂਜਰਸ। ਪਰ ਫਿਰ ਵੀ ਜਦੋਂ ਅਸੀਂ ਮਿਡਲ ਲੇਨ 'ਚ ਸਾਨੂੰ ਕਦੀ ਟਿਕਟ ਨਹੀਂ ਮਿਲਦੀ, ਜਦੋਂ ਅਸੀਂ ਫਾਰ ਲੈਫਟ ਲੇਨ 'ਚ ਜਾਂਦੇ, ਜਿਹੜਾ ਤੀਸਰੀ ਲੇਨ 'ਚ ਜਾਂਦੇ ਆ ਫਰੋਮ ਰਾਈਟ, ਉਦੋਂ ਮਿਲਦੀ ਆ।
ਤੇ ਇਹ ਜਿਹੜੀ ਪਰ ਸਟਿਲ ਜਿਸ ਸਟੇਟ ਵਿੱਚ ਆਪਾਂ ਰਹਿੰਦੇ ਹਾਂ, ਜਿਸ ਸਟੇਟ ਵਿੱਚ ਆਪਾਂ ਐਂਟਰ ਕਰਦੇ ਹਾਂ, ਆਪਾਂ ਨੂੰ ਉੱਥੇ ਦਾ ਹੀ ਰੂਲ ਫੋਲੋ ਕਰਨਾ ਪੈਣਾ ਆ। ਹਾਂ, ਕਾਨੂੰਨ ਮੰਨਣਾ ਪੈਣਾ ਔਰ ਮੰਨਣਾ ਚਾਹੀਦਾ ਆ, ਔਰ ਮੰਨਣ ਹੀ ਆਏ ਆ ਜਿੱਥੋਂ ਆਪਾਂ ਪਿੰਡੋਂ ਉੱਠ ਕੇ ਆਏ ਆ ਜਦੋਂ। ਓਕੇ ਜੀ, ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ ਜੀ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਤੇ ਤੁਸੀਂ ਵੀ ਜੇ ਲਾਈਫ ਇੰਸ਼ੋਰੈਂਸ ਵਗੈਰਾ ਜਿਹੜੀ ਕਰਵਾਉਣਾ ਚਾਹੁੰਦੇ ਹੋ ਟਰੱਕਰਸ ਦੇ ਲਈ, ਵਿਸ਼ੇਸ਼ ਪ੍ਰੋਗਰਾਮ ਇਹਨਾਂ ਦੇ ਕੋਲ ਉਪਲਬਧ ਆ। ਉਸ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 4082722500। ਅਗਲੇ ਕਾਲ ਤੇ ਆਪਣੇ ਨਾਲ ਰਮਨ ਜੀ ਜੁੜੇ, ਸੁਖਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜਿਹੜਾ ਤੁਹਾਨੂੰ ਸਪੀਡ ਦੀ ਗੱਲ ਕਰਦਾ ਸੀਗਾ ਨਾ, ਬੜਾ ਟੈਕਨੀਕਲ ਕੁਐਸਚਨ ਹੈਗਾ। ਤੁਸੀਂ ਦੇਖੋਗੇ ਨਾ ਕਿ ਕੈਲੀਫੋਰਨੀਆ 'ਚ 55 ਦੀ ਸਪੀਡ ਟਰੱਕਾਂ ਨੂੰ ਦਿੱਤੀ ਹੈ। ਉਸ ਟਰੱਕਾਂ ਵਾਲੇ ਨਾਲ ਨਾ ਬੜਾ ਗਲਤ ਕੀਤਾ ਉਹਨਾਂ ਨੇ। ਤੁਸੀਂ ਦੇਖੋ 100 ਮਾਈਲ ਹੈਗਾ, ਪੂਰਾ ਕੈਲੀਫੋਰਨੀਆ ਕ੍ਰਾਸ ਕਰਨ ਨੂੰ 11 ਘੰਟੇ ਲੱਗਦੇ ਨੇ ਇੱਕ ਸ਼ਿਫਟ। ਦੂਜੀ ਜਗ੍ਹਾ ਤੁਸੀਂ ਐਰੀਜ਼ੋਨਾ ਦੇਖੋ, ਨਵਾਡਾ ਦੇਖੋ, ਨਿਊ ਮੈਕਸੀਕੋ, ਟੈਕਸਾਸ, ਪੂਰਾ ਸਟੇਟ ਹੀ ਕ੍ਰਾਸ ਕਰ ਜਾਂਦਾ, ਉਸ ਤੋਂ ਜ਼ਿਆਦਾ ਮਾਈਲ ਕ੍ਰਾਸ ਕਰਕੇ ਕਵਰ ਕਰ ਜਾਂਦਾ। ਸਪੀਡ ਵਧਣੀ ਜ਼ਰੂਰੀ ਹੈ, ਕਿਉਂਕਿ ਨਹੀਂ ਤਾਂ ਤੁਸੀਂ ਲੌਸ ਕਰ ਰਹੇ ਹੋ। ਬਾਕੀ ਜਿੱਥੇ ਪ੍ਰੋਬਲਮ ਹੈ ਉੱਥੇ ਤੁਸੀਂ ਉਹ ਸਪੀਡ ਰੱਖੋ। ਜਿੱਦਾਂ ਟਰਨਸ ਹੈਗੇ ਉੱਥੇ 60, ਸਿਟੀ ਹੈਗੀਆਂ ਉੱਥੇ 60, 55 ਇਜ਼ ਓਕੇ। ਐਂਡ ਮੈਨੂੰ ਪਤਾ ਜਿਹੜਾ CHP ਵੀ ਖੁਦ ਹੀ ਕਹਿੰਦੀ ਅਗਰ ਤੁਸੀਂ 62 ਤੇ ਹੈਗੇ, ਵੀ ਕੈਨ ਗਿਵ ਯੂ, ਵੀ ਕੈਨ ਗਿਵ ਵਾਰਨਿੰਗ ਬਟ ਵੀ ਕਾਂਟ ਏਬਲ ਟੂ ਸੇ ਯੂ ਦੈਟ ਇਟਸ ਅ ਟਿਕਟ ਫॉर ਯੂ। ਇੱਦਾਂ ਦੀ ਗੱਲਾਂ ਆ ਰਹੀਆਂ ਨੇ ਕਈਆਂ, ਪਰ ਹੁਣ ਕੋਈ ਨੂੰ ਚੱਕ ਨਹੀਂ ਰਿਹਾ। ਕੋਈ ਉਹਨਾਂ ਦੇ ਨਾ ਅੱਗੇ ਜਾ ਕੇ ਗੱਲ ਨਹੀਂ ਕਰਦਾ ਕਿ ਤੁਸੀਂ ਭਾਈ ਸਪੀਡ ਕੱਢੋ, ਇਹਨੂੰ ਇੰਕਰੀਜ਼ ਕਰੋ ਜਾਂ ਸੇਮ ਸਪੀਡ ਕਰੋ ਜਾਂ ਕੁਝ ਸਾਨੂੰ ਰਿਆਇਤ ਦਿਓ ਸਪੀਡ ਦੇ ਅੰਦਰ। ਕੋਈ ਗੱਲ ਨਹੀਂ ਕਰਦਾ ਕੈਲੀਫੋਰਨੀਆ ਸਟੇਟ ਦੇ ਨਾਲ ਜਾ ਕੇ। ਜੀ ਸਾਰੇ ਪਾਸੇ ਗੱਲ ਹੁੰਦੀ ਆ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਬਹੁਤ ਦੇਰ ਦੀ ਕੈਲੀਫੋਰਨੀਆ ਦੇ ਵਿੱਚ ਸਪੀਡ ਜਿਹੜੀ ਆ ਇਹ ਵਧਾਉਣ ਦੀ ਗੱਲ ਚੱਲ ਰਹੀ ਹੈਗੀ ਆ, ਹੁੰਦੀ ਹੈਗੀ ਆ। ਪਰ ਜਦੋਂ ਆਪਾਂ ਕਿਸੇ ਇੱਕ ਅਦਾਰੇ ਦਾ, ਕਿਸੇ ਇੱਕ ਐਸੋਸੀਏਸ਼ਨ ਦਾ, ਕਿਸੇ ਇੱਕ ਚੀਜ਼ ਦਾ ਅੰਗ ਨਹੀਂ ਨਾ ਬਣਦੇ ਤੇ ਆਪਾਂ ਇਕੱਲੇ ਗੱਲ ਕਰਦੇ ਹਾਂ। ਸੋ ਇਹ ਕੋਸ਼ਿਸ਼ ਕਰੋ ਵੀ ਜਿੱਦਾਂ ਕਿ ਆਪਣੀ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਬਣੀ, ਉਹਦਾ ਅੰਗ ਬਣੋ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਆ ਇਹ ਗਾਂਹ ਵੱਧ ਕੇ ਗੱਲਾਂ ਕੀਤੀਆਂ ਜਾ ਸਕਣ ਔਰ ਇਹਨਾਂ ਨੂੰ ਗੱਲਾਂ ਨੂੰ ਉਠਾਇਆ ਜਾ ਸਕੇ ਔਰ ਜਿਹੜੀਆਂ ਪ੍ਰੋਪਰ ਔਰ ਜਿਹੜੀਆਂ ਸਹੀ ਢੰਗ ਦੇ ਨਾਲ ਜਿਹੜੀਆਂ ਗੱਲਾਂ ਹੈਗੀਆਂ ਉਹਨਾਂ ਦੇ ਬਾਰੇ 'ਚ ਗੱਲ ਕੀਤੀ ਜਾ ਸਕੇ। ਜੀ ਬਿਲਕੁਲ। ਅਤੇ ਬਿਲਕੁਲ ਇਵੈਂਚੁਅਲੀ ਇਹ ਬਦਲਣੀ ਉਦੋਂ ਆ ਜਦੋਂ ਇਹਨਾਂ 'ਤੇ ਦਬਾਅ ਪਾ ਕੇ ਅਗਲੀ ਜਿਹੜੀ ਸਟੱਡੀ ਹੋਊਗੀ ਅਤੇ ਸਟੱਡੀ ਨੂੰ ਗੱਲ ਆ ਵੀ ਸਟੱਡੀ ਨੂੰ ਹੁਣ ਮੰਨਣਾ ਨਹੀਂ ਮੰਨਣਾ ਬਾਅਦ ਦੇ ਵਿੱਚ ਉਹ ਵੀ ਜਿਹੜੀ ਇੱਕ ਵੱਖਰੀ ਇਸ਼ੂ ਜਿਹੜਾ ਆ ਉਹ ਜਿਹੜਾ ਕ੍ਰੀਏਟ ਹੋਣਾ। ਪਰ ਇਹ ਆ ਵੀ ਜਿੱਦਾਂ ਪਹਿਲੋਂ ਵੀ ਕਾਲਰ ਕਹਿ ਗਏ ਆ, ਹੁਣ ਰਾਈਟ ਨਾਓ ਜੋ ਕਾਨੂੰਨ ਹੈਗੇ ਉਹਦੇ ਮੁਤਾਬਕ ਤੁਹਾਨੂੰ ਜਿਹੜਾ ਉਹ ਚੱਲਣਾ ਪੈਣਾ। ਯੂ ਆਰ ਬਾਊਂਡ ਬਾਏ ਜਿਹੜਾ ਬਾਊਂਡਰੀਜ਼ ਆਫ ਦਾ ਲਾ, ਉਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਤੁਹਾਨੂੰ ਜਿਹੜਾ ਉਹ ਚੱਲਣਾ ਚਾਹੀਦਾ ਹੈ, ਚੱਲਣਾ ਪੈਣਾ ਆ। ਅਦਰਵਾਈਜ਼ ਪ੍ਰੋਬਲਮ ਜਿਹੜੀਆਂ ਉਹ ਜ਼ਰੂਰ ਆਉਂਦੀਆਂ ਨੇ। ਹੁਣ ਇੱਕ ਕਾਲਰ ਦੱਸ ਕੇ ਗਿਆ ਸੀ 58 ਵਾਲੇ ਨੂੰ ਟਿਕਟ ਵੀ ਮਿਲੀ ਆ ਅਤੇ ਇਹ ਕਹਿੰਦੇ ਆ ਵੀ 62 ਵਾਲੇ ਨੂੰ ਵਾਰਨਿੰਗ ਜਿਹੜੀ ਉਹ ਦੇਣੀ ਆ। ਸੋ ਇੱਦਾਂ ਨਹੀਂ ਹੁੰਦਾ। ਠੀਕ ਆ, ਉਹ ਇੱਕ ਪੁਲਿਸ ਵਾਲੇ ਤੇ ਡਿਪੈਂਡ ਕਰਦਾ ਵਾਰਨਿੰਗ ਦੇ ਦੇਵੇ, ਪਰ ਸਕੇਲ ਵਾਲਾ ਜਿਹੜਾ ਆ ਔਰਗਨ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੀ ਸਪੀਡ ਉਹ ਕੈਲਕੂਲੇਟ ਕਰ ਲਵੇ, ਪਿਛਲੇ ਵੀਕ ਦੀ ਕੈਲਕੂਲੇਟ ਕਰ ਲਵੇ। ਇਹ ਵੀ ਨਹੀਂ ਕਿ ਉਧਰ ਦੀ ਕੈਲਕੂਲੇਟ ਕਰੇ। ਸਕੇਲ ਤੇ ਬੈਠਾ ਬੰਦਾ ਤੇ ਉਹਨੂੰ ਪਤਾ ਵੀ ਨਹੀਂਗਾ ਤੂੰ ਕੀ ਚਲਾਇਆ, ਟਰੱਕ ਕੀ ਨਹੀਂ ਚਲਾਇਆ। ਪਰ ਜੇ ਉਹ ਤੇਰੀ ਸਪੀਡ ਕੈਲਕੂਲੇਟ ਕਰ ਲਵੇ, ਤੇਰੇ ਆਵਰਸ ਕੈਲਕੂਲੇਟ, ਤੇਰੇ ਮਾਈਲਸ ਕੈਲਕੂਲੇਟ ਕਰ ਲਵੇ, ਉਹਦੇ ਹਿਸਾਬ ਦੇ ਨਾਲ ਉਹ ਤੈਨੂੰ 2 ਟਿਕਟਾਂ ਆਫਰ ਕਰਦੇ ਆ ਔਰਗਨ ਵਾਲੇ। ਉਹਨਾਂ ਨੇ ਕਹਿਣਾ ਜਾਂ ਤਾਂ ਭਾਜੀ ਲੈ ਲਓ ਟਿਕਟ, ਫਾਲਸੀਫਾਈਂਗ ਲੌਗਬੁੱਕ ਤੇ ਗਲਤ ਇਨਫੋਰਮੇਸ਼ਨ ਦਿੱਤੀ ਆ, ਜਾਂ ਤੁਸੀਂ ਸਪੀਡ ਕੀਤੀ ਆ। ਸੋ ਚੂਜ਼ ਕਰ ਲਓ ਕਿਹੜੀ ਟਿਕਟ ਲੈਣੀ ਆ। ਇਹ ਚੀਜ਼ ਫੈਕਟ ਆ। ਇਵੈਂਚੁਅਲੀ ਰਮਨ ਜੀ ਜਿਉਂ ਹੁਣ ELD ਦਾ ਪਸਾਰ ਵੱਧਦਾ ਜਾ ਰਿਹਾ ਆ, ਜਿਉਂ ਇਸ ਦਾ ਹੁਣ ਵੱਧਦਾ ਜਾ ਰਿਹਾ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਕੈਲਕੂਲੇਟ ਕਰਨ ਦੀ ਜ਼ਰੂਰਤ ਜ਼ਿਆਦਾ ਪਿਆ ਨਹੀਂ ਕਰਨੀ। ਉਹਨਾਂ ਨੇ ਜਦੋਂ ਸਕੇਲ 'ਤੇ ਕੱਢਿਆ ਕਰਨਾ ਤੇ ਉਸ ਦੇ ਵਿੱਚੋਂ ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਆਸਾਨੀ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਜਿਹੜੀਆਂ ਉਹ ਆ ਜਾ ਕਰਨੀਆਂ। ਸੋ ਇਹ ਤਾਂ ਐਕਚੁਅਲੀ ਰਾਜਵੀਰ ਜਿਹੜੀ ਸਪੀਡਿੰਗ ਦੀ ਗੱਲ ਹੈ ਨਾ, ਇਹ ਤਾਂ ਤੁਹਾਡੀ ਜਿਹੜੀ ਕੰਪਨੀ ਆ, ਕੰਪਨੀ ਨੂੰ ਐਕਚੁਅਲੀ ਹਰ ਇੱਕ ਅੱਜ ਦੀ ਤਰੀਕ ਦੇ ਵਿੱਚ ELD ਦੇ ਵਿੱਚ ਤੁਹਾਡੇ ਡਰਾਈਵਰ ਬਿਹੇਵੀਅਰ ਆ ਰਿਹਾ, ਜਿਹੜਾ ਇੱਕ ਆਪਸ਼ਨ ਹੈਗੀ ਆ ਡਰਾਈਵਰ ਬਿਹੇਵੀਅਰ ਦੀ, ਉਹਦੇ ਵਿੱਚ ਉਹ ਜਿਹੜੀ ELD ਹੈਗੀ ਆ ਉਹ ਤੁਹਾਡਾ ਸਾਰਾ ਕੁਝ ਕੈਲਕੂਲੇਟ ਕਰਕੇ ਤੁਹਾਡੀ ਕੰਪਨੀ ਨੂੰ ਇੱਕ ਰਿਪੋਰਟ ਸਬਮਿਟ ਕਰਦੀ ਆ ਕਿ ਵਟ ਕਾਈਂਡ ਆਫ ਬਿਹੇਵੀਅਰ ਆਫ ਦਿਸ ਡਰਾਈਵਰ ਇਜ਼। ਠੀਕ ਹੈ ਨਾ, ਇਹ ਬਿਲਕੁਲ ਇੱਕਦਮ ਬ੍ਰੇਕ ਲਾਉਂਦਾ ਆ, ਇੱਕਦਮ ਇਹ ਭਜਾਉਂਦਾ ਆ ਗੱਡੀ, ਕਰਵ ਮਾਰਦਾ ਆ, ਜਾਂ ਇੱਕਦਮ ਟਰਨ ਲੈਂਦਾ ਆ, ਜਾਂ ਸਪੀਡਿੰਗ ਕਰਦਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਰਿਪੋਰਟ ਸਬਮਿਟ ਹੁੰਦੀ ਆ ਕੰਪਨੀ ਨੂੰ ਕਿ ਆਹ ਡਰਾਈਵਰ ਕਿੱਦਾਂ ਪਰਫਾਰਮ ਕਰ ਰਿਹਾ ਹੈਗਾ। ਜੀ ਜੀ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ। ਅਗਲੀ ਵਾਰ ਆਪਾਂ ਰਮਨ ਜੀ ਜਿਹੜੇ ਇੰਸ਼ੋਰੈਂਸ ਦੀ ਜਿਹੜੀ ਗੱਲਬਾਤ ਆ ਉਸ ਦੇ ਬਾਰੇ ਜਿਹੜੀ ਆ ਉਹ ਆਪਾਂ ਡਿਸਕਸ ਜਿਹੜੀ ਉਹ ਕਰਾਂਗੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।